ਅਕਾਲ ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਭਾਰਤ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਖਬਰਾਂ ਤੇ ਕਰਾਂਗੇ ਚਰਚਾ। ਮਿੰਟੂ ਗੁਰਸੇਗਰ ਜੀ ਜੁੜਨਗੇ ਨਾਲ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰਸ ਦੇ ਉੱਤੇ ਤੇ ਧੰਨਵਾਦ ਕਰਦੇ ਹਾਂ। ਉਹ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408 272 2500। ਤਿਰਕੇਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨੀ ਹੈ ਤਾਂ ਡਾਇਲ ਕਰ ਸਕਦੇ ਹੋ ਜੀ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵਿਕਸਫੀਲਡ। ਜੀਐਨ ਲਿਵ ਟਰੱਕ ਵਾਸ਼ ਕਰਾਉਣਾ ਹੈ, ਆਇਲ ਚੇਂਜ ਕਰਾਉਣਾ ਹੈ, ਬ੍ਰੇਕਾਂ ਦਾ ਕੰਮ ਕਰਾਉਣਾ ਤਾਂ ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 209 277 0113। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀ ਟਟਵਾਲ ਵਧੀਆ ਸਿਖਲਾਈ ਲੈਣ ਦੇ ਲਈ ਸੰਪਰਕ ਕੀਤਾ ਜਾ ਸਕਦਾ ਜੀ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਤਾਂ ਸੰਪਰਕ ਕਰ ਸਕਦੇ ਹੋ 855 905 2575 ਤੇ ਹੋਮ ਲੋਨ ਵੀ ਲੈ ਕੇ ਦਿੰਦੇ ਨੇ। ਜੁੜਦੇ ਮਿੰਟੂ ਗੁਰਸੇਗਰ ਜੀ ਦੇ ਨਾਲ ਤੇ ਜਾਣਦੇ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਘਟਨਾਵਾਂ ਵਾਪਰ ਰਹੀਆਂ, ਉੱਪਰ ਥੱਲੇ ਇੱਕ ਤੋਂ ਬਾਅਦ ਇੱਕ। ਸ਼ੁਰੂਆਤ ਕਰੀਏ ਸਿੱਧੂ ਸਾਹਿਬ ਤੋਂ। ਕਹਿੰਦੇ ਕੈਦ ਬੋਲ ਗਈ ਤੇ ਜਾਣਾ ਪਊਗਾ ਜੇਲ੍ਹ। ਹਾਂਜੀ ਬਿਲਕੁਲ, ਲੱਗਦਾ ਤੇ ਇਹੋ ਹੈ ਕਿ ਜੇਲ੍ਹ ਜਾਣਾ ਪਵੇਗਾ। ਹਾਲ ਦੀ ਘੜੀ ਜਿਹੜੀ ਆਖਰੀ ਖਬਰ ਸੀਗੀ ਉਦੋਂ ਤੀਕ ਤੇ ਮੇਰੇ ਖਿਆਲ ਦੇ ਨਾਲ ਜੇਲ੍ਹ ਦੇ ਵਿੱਚ ਨਹੀਂ ਗਏ, ਜੀ ਪਰ ਜਾਣਾ ਪਵੇਗਾ। ਸ਼ਾਇਦ ਕੋਈ ਆਪਸ਼ਨ ਹੋਰ ਨਹੀਂ ਬਚਿਆ। ਹਾਲਾਂਕਿ ਕਿਊਰੇਟਿਵ ਪਟੀਸ਼ਨ ਦੀ ਇੱਕ ਆਪਸ਼ਨ ਜ਼ਰੂਰ ਦੱਸੀ ਗਈ ਹੈ, ਪਰ ਲੀਗਲ ਐਕਸਪਰਟ ਦੱਸਦੇ ਆ ਕਿ ਸ਼ਾਇਦ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਜਾਣਾ ਪਵੇਗਾ ਜੇਲ੍ਹ ਦੇ ਵਿੱਚ। ਜੀ ਤਾਂ ਗੱਲ ਇਹ ਹੁੰਦੀ ਹੈ ਕਿ ਕਈ ਵਾਰ ਜੋ ਤੁਸੀਂ ਸੋਚਦੇ ਹੋ ਉਹ ਬਿਲਕੁਲ ਉਲਟ ਹੁੰਦਾ ਹੈ। ਜਿਸ ਸਮੇਂ ਸੁਣਵਾਈ ਹੋ ਰਹੀ ਸੀਗੀ ਸੁਪਰੀਮ ਕੋਰਟ ਦੇ ਵਿੱਚ, ਸਿੱਧੂ ਸਾਹਿਬ ਹਾਥੀ ਦੀ ਸਵਾਰੀ ਕਰ ਰਹੇ ਸੀ। ਤਾਂ ਦੇਖ ਲਓ ਕਿ ਇਨਸਾਨ ਹਾਥੀ ਤੋਂ ਕਿੰਨੀ ਜਲਦੀ ਥੱਲੇ ਆ ਡਿੱਗਦਾ। ਹਾਥੀ ਵੈਸੇ ਤੇ ਸ਼ਾਹੀ ਸਵਾਰੀ ਹੈ, ਤਾਂ ਉਹ ਜਿਵੇਂ ਕਹਿੰਦੇ ਨਾ ਨਸੀਬ ਕਾ ਹੈ ਖੇਲ ਸਭ, ਪਰ ਖਵਾਇਸ਼ੇ ਹੈ ਕਿ ਸਮਝਦੀ ਨਹੀਂ। ਤਾਂ ਨਸੀਬ ਦਾ ਖੇਡ ਜਿਹੜਾ ਕਈ ਵਾਰ ਖਵਾਇਸ਼ਾਂ ਸਮਝਦੀਆਂ ਨਹੀਂ। ਖਵਾਇਸ਼ਾਂ ਇਹ ਹੁੰਦੀਆਂ ਕਿ ਆ ਵੀ ਕਰ ਲਈਏ, ਆ ਵੀ ਕਰ ਲਈਏ, ਆ ਵੀ ਕਰ ਲਈਏ। ਸਿੱਧੂ ਸਾਹਿਬ ਸਵੇਰੇ ਉੱਠੇ, ਆਪਣੇ ਰੋਜ਼ਮਰਾ ਦੇ ਜਿਹੜੇ ਸਿਆਸੀ ਕੰਮ ਹੈ ਉਹਨਾਂ ਨੂੰ ਉਲੀਕਿਆ, ਉਸ ਤੋਂ ਬਾਅਦ ਅਮਲ ਸਟਾਰਟ ਕਰ ਦਿੱਤਾ। ਪਰ ਅਚਾਨਕ ਉਹਨਾਂ ਨੂੰ ਹਾਥੀ ਤੋਂ ਕਹਿ ਲਓ ਕਿ ਥੱਲੇ ਡਿੱਗਣਾ ਪੈਂਦਾ, ਥੱਲੇ ਆਉਣਾ ਪੈਂਦਾ, ਕਿਉਂਕਿ ਇਹ ਸੂਚਨਾ ਪ੍ਰਾਪਤ ਹੁੰਦੀ ਹੈ ਕਿ ਬਈ 1 ਸਾਲ ਵਾਸਤੇ ਬੰਨ ਦਿੱਤਾ ਹੈ। ਤਾਂ ਸੁਪਰੀਮ ਕੋਰਟ ਦਾ ਬੱਜਾ ਹੁਣ ਛੁੱਟੂ ਕਿੱਥੋਂ ਜੀ। ਤਾਂ ਇਹ ਰਿਵਿਊ ਪਟੀਸ਼ਨ ਹੈ। ਇਹ ਮਤਲਬ ਕਿ ਕੋਈ ਰੈਗੂਲਰ ਸੁਣਵਾਈ ਨਹੀਂ ਹੋਈ, ਇਹ ਰਿਵਿਊ ਪਟੀਸ਼ਨ ਹੈ, ਕਿਉਂਕਿ ਪਹਿਲਾਂ ਹੀ ਕੋਰਟ ਜਿਹੜੀ ਆ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਯਾਫਤਾ ਕਰ ਚੁੱਕੀ ਹੈ। ਉਹਦੇ ਚ ਭਾਵੇਂ 1000 ਰੁਪਇਆ ਜੁਰਮਾਨਾ, ਪਰ ਦੋਸ਼ੀ ਸਿੱਧੂ ਉਦੋਂ ਵੀ ਐਲਾਨਿਆ ਗਿਆ। ਤਾਂ ਹੁਣ ਜਦੋਂ ਸਜ਼ਾ ਨੂੰ ਲੈ ਕੇ ਫਿਰ ਰਿਵਿਊ ਪਟੀਸ਼ਨ ਪਾਈ ਗਈ ਕਿ ਜਿਹੜੀ ਸਜ਼ਾ ਦਿੱਤੀ ਗਈ ਉਹ ਨਾਕਾਫੀ ਹੈ, 323 ਦੇ ਵਿੱਚ ਨਹੀਂ, ਇਹਨੂੰ ਸਜ਼ਾ 304 ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਅਦਾਲਤ ਨੇ ਉਸ ਗੱਲ ਦੇ ਨਾਲ ਮੁਤਫਿਕ ਹੁੰਦੇ ਆ, ਰਿਵਿਊ ਪਟੀਸ਼ਨ ਦੇ ਨਾਲ ਸਹਿਮਤ ਹੁੰਦੇ ਆ, ਸੰਸਕ੍ਰਿਤਿਕ ਸ਼ਲੋਕ ਦਾ ਹਵਾਲਾ ਦੇ ਕੇ ਕਿਹਾ ਕਿ ਬਈ ਸਜ਼ਾ ਤਾਂ ਬਣਦੀ ਹੈ। ਹਾਲਾਂਕਿ ਉਹ ਸ਼ਲੋਕ ਦਾ ਮਤਲਬ ਕੁਛ ਇਸੇ ਕਿਸਮ ਦਾ ਆ ਕਿ ਉਮਰ ਜਾਂ ਸਰੀਰ ਦੇ ਹਿਸਾਬ ਦੇ ਨਾਲ ਸਜ਼ਾ ਦੇਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਸਜ਼ਾ ਦਿੰਦੇ ਦਿੰਦੇ ਤੁਸੀਂ ਕਿਸੇ ਨੂੰ ਮਾਰ ਹੀ ਕੱਢੋ ਜੀ। ਤਾਂ ਇੱਕ ਇਹ ਆਪਣੇ ਆਪ ਦੇ ਵਿੱਚ ਜੋ ਸ਼ਲੋਕ ਦੀ ਵਿਆਖਿਆ ਹੈ, ਕਾਫੀ ਕੁਛ ਚੀਜ਼ਾਂ ਨੂੰ ਪ੍ਰਭਾਸ਼ਿਤ ਕਰ ਦਿੰਦੀ ਹੈ ਕਿ ਅਸਲ ਦੇ ਵਿੱਚ ਕਿਸ ਐਂਗਲ ਤੋਂ ਫਿਰ ਦੁਬਾਰਾ ਮਤਲਬ ਕਿ ਨਜ਼ਰਸਾਨੀ ਦੀ ਪਟੀਸ਼ਨ ਨੂੰ ਲਿਆ ਗਿਆ ਸੁਪਰੀਮ ਕੋਰਟ ਵੱਲੋਂ। ਤਾਂ ਬਹਰਹਾਲ ਹੁਣ ਮੁਸ਼ਕਲ ਇਹੋ ਹੀ ਆ ਕਿ ਸਿੱਧੂ ਸਾਹਿਬ ਵਾਸਤੇ ਬਦਲ ਬਹੁਤ ਥੋੜੇ ਨੇ। ਕਿਊਰੇਟਿਵ ਪਟੀਸ਼ਨ ਦਾ ਇੱਕ ਬਦਲ ਜ਼ਰੂਰ ਹੈ, ਪਰ ਉਹਦੇ ਚ ਮੇਰਾ ਮੰਨਣਾ ਹੈ, ਮੇਰਾ ਜਿੰਨਾ ਕੁ ਤਜਰਬਾ ਜਾਂ ਕਹਿ ਲਓ ਕਿ ਜਿੰਨੀ ਕੁ ਮੈਨੂੰ ਤੌਫੀਕ ਆ, ਕਿ ਬਹੁਤ ਔਖਾ ਹੈ। ਕਿਉਂਕਿ ਤੁਹਾਨੂੰ ਮਤਲਬ ਕਿ ਸਿੱਧੇ ਤੌਰ ਤੇ ਸੁਪਰੀਮ ਕੋਰਟ 2 ਮਰਤਬਾ ਦੋਸ਼ੀ ਗਰਦਾਨ ਚੁੱਕੀ ਹੈ। 2 ਵਾਰੀ ਤੁਹਾਨੂੰ ਗਿਲਟੀ ਮੰਨ ਲਿਆ ਗਿਆ, ਤਾਂ ਬਹੁਤ ਮੌਕਾ ਔਖਾ ਬਣਦਾ ਹੁੰਦਾ ਹੈ ਕਿ 2 ਵਾਰੀ ਕੋਰਟ, ਜਿਹੜੀ ਕੋਰਟ ਤੁਹਾਨੂੰ, ਉਹ ਵੀ ਸਰਵਉੱਚ ਅਦਾਲਤ, ਉਹ ਤੁਹਾਨੂੰ 2 ਵਾਰੀ ਦੋਸ਼ੀ ਗਰਦਾਨ ਕੇ ਤੀਏ ਵਾਰੀ ਕਹਿ ਦੇ ਕਿ ਠੀਕ ਹੈ ਜਾ ਬਈ ਬੱਚਾ। ਸੋ ਇਸ ਕਰਕੇ ਬਹੁਤ ਔਖਾ ਸਮਾਂ ਹੈ ਸਿੱਧੂ ਦੇ ਇਸ ਵੇਲੇ। ਆਸ-ਪਾਸ ਜਿੰਨੇ ਉਹਦੇ ਸੱਜਣ ਬੇਲੀ ਆ ਉਹ ਗਾਇਬ ਨੇ ਔਰ ਉਹ ਆਪਣੇ ਪਰਿਵਾਰਕ ਮਿੱਤਰਾਂ ਦੇ ਨਾਲ ਜਾਂ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਸ਼ਾਇਦ ਇਹ ਸਮਾਂ ਜਿਹੜਾ ਗੁਜ਼ਾਰ ਰਹੇ ਹੋਣਗੇ, ਕਿਉਂਕਿ ਤਿਆਰੀ ਕੀਤੀ ਜਾ ਰਹੀ ਹੋਏਗੀ ਕਿ
ਜੋ ਵੀ ਲੀਗਲ ਆਪਸ਼ਨ ਹੈ ਜਲਦੀ ਤੋਂ ਜਲਦੀ ਇਸਤੇਮਾਲ ਕਰ ਲਿਆ ਜਾਵੇ, ਕਿਉਂਕਿ ਜੇ ਮੰਨ ਲਓ ਪੰਜਾਬ ਦੇ ਕੋਲ ਜੱਜਮੈਂਟ ਦੀ ਕਾਪੀ ਪਹੁੰਚਦੀ ਹੈ, ਸਰਟੀਫਾਈਡ ਕਾਪੀ ਪਹੁੰਚਦੀ ਹੈ, ਤਾਂ ਪੰਜਾਬ ਸਰਕਾਰ ਪੁਲਿਸ ਨੂੰ ਕਹਿ ਕੇ ਅਰੈਸਟ ਵੀ ਕਰ ਸਕਦੀ ਹੈ। ਸਰੈਂਡਰ ਕਰਨਾ ਹੁੰਦਾ ਕੋਰਟ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਜਾ ਕੇ। ਸੋ ਜੀ। 3 ਆਪਸ਼ਨ ਹੁੰਦੇ ਆ। ਇਹਨਾਂ ਤੋਂ ਇਲਾਵਾ ਜਿਹੜਾ ਲੀਗਲ ਆਪਸ਼ਨ ਹੈ ਉਹ ਸਿੱਧੂ ਨੂੰ ਕਹਿ ਲਓ ਕਿ ਵਰਤਣਾ ਪਏਗਾ, ਉਹ ਤਾਂ ਜ਼ਰੂਰੀ ਵੀ ਹੈ। ਪਰ ਇਸੇ ਦਰਮਿਆਨ ਸਿੱਧੂ ਦੇ ਜਿਹੜੇ ਪੁਰਾਣੇ ਸਾਥੀ ਹੈ, ਜਿੱਦਾਂ ਸੁਖਜਿੰਦਰ ਰੰਧਾਵਾ, ਉਹ ਕਹਿੰਦਾ ਕਿ ਚੰਗਾ ਹੋਇਆ ਗੰਦ ਮਗਰੋਂ ਲੱਥਾ। ਤੇ ਕਹਿਣ ਦਾ ਅੱਛਾ। ਭਾਵ ਇਹੀ ਹੈ ਕਿ ਜੋ ਕੰਮ ਕਾਂਗਰਸ ਨੇ ਨਹੀਂ ਕੀਤਾ, ਜੋ ਕੰਮ ਕਾਂਗਰਸ ਨੇ ਨਹੀਂ ਕੀਤਾ ਬਈ, ਉਹ ਸੁਪਰੀਮ ਕੋਰਟ ਨੇ ਕਰ ਦਿੱਤਾ। ਉਹਦੇ ਕਹਿਣ ਦਾ ਸਿੱਧੇ ਤੌਰ ਤੇ ਮਤਲਬ ਕਿ ਬੜੇ ਕਹਿ ਲਓ ਕਿ ਜਿੱਦਾਂ ਕਹੀਏ ਕਿ ਜਿੱਦਾਂ ਤਲਖੀ ਤੇ ਕਿਸੇ ਦੇ ਪ੍ਰਤੀ ਖਿਝ ਵਾਲੇ ਜਿਹੜੇ ਸ਼ਬਦ ਹੁੰਦੇ ਕਿ ਚੰਗਾ ਹੋਇਆ ਵੀ ਸਾਡੇ ਮਗਰੋਂ ਲੱਥਾ, ਉਹਦਾ ਮਤਲਬ ਤੇ ਇਹੀ ਨਿਕਲਦਾ ਹੈ। ਤੇ ਸੋ ਜੇ ਅਮਰਿੰਦਰ ਸਿੰਘ ਨੂੰ ਵੇਖੀਏ ਤਾਂ ਲੱਗਦਾ ਉਹ ਕਹਿੰਦਾ ਜਿੱਦਾਂ ਮੇਰੇ ਨਾਲ ਹੋਈ ਹੈ ਨਾ, ਇਹਦੇ ਨਾਲ ਵੀ ਹੋਈ ਹੈ। ਫਿਰ ਇਸ ਤੋਂ ਇਲਾਵਾ ਜੇ ਹੋਰ ਤੁਸੀਂ ਦੇਖੋਗੇ, ਵਰਿੰਦਰ ਢਿੱਲੋਂ ਨੇ ਅੱਡ ਰੱਜ ਕੇ ਪੜਾਸ ਕੱਢੀ ਆ ਬਈ, ਮਤਲਬ ਕਿ ਪੁਰਾਣੇ ਸਾਥੀ ਜਿੱਦਾਂ ਉਹ ਕਹਿ ਰਹੇ ਸੀਗੇ ਨਾ ਕਿ ਸ਼ਰੀਕ ਮਰੇ ਤੇ ਵਿਹੜਾ ਮੋਖਲਾ, ਸ਼ਰੀਕ ਮਰੇ ਤੇ ਵਿਹੜਾ ਮੋਖਲਾ ਹੋਵੇ। ਸੋ ਇਹ ਹਾਲ ਆ। ਇਹ ਇਸ ਵੇਲੇ ਕਹਿ ਲਓ ਕਿ ਨਵਜੋਤ ਸਿੰਘ ਸਿੱਧੂ ਦੀ ਜੇ ਆਪਾਂ ਗੱਲ ਕਰੀਏ ਤਾਂ ਕੁਝ ਸਾਥੀ ਜਿਹੜੇ ਮਤਲਬ ਕਿ ਉਹਨਾਂ ਦੇ ਨਾਲ ਖਲੋਣ ਵਾਲੇ ਖਾਸ ਸਾਥੀ ਹੈ ਜਿਹੜੇ, ਉਹਦੇ ਜ਼ਰੂਰ ਹੋਣਗੇ, ਪਰਿਵਾਰਕ ਮੈਂਬਰ ਹੋਣਗੇ, ਤਾਂ ਕੁਝ ਹੋਰ ਉਹਨਾਂ ਦੇ ਜਿਹੜੇ ਸਿਆਸੀ ਦੋਸਤ ਆ। ਪਰ ਜਿਹੜੇ ਕਹਿ ਲਓ ਕਿ ਪਾਰਟੀ ਦੇ ਵੱਡੇ ਲੀਡਰ ਸੀਗੇ, ਉਹ ਸ਼ਾਇਦ ਹੁਣ ਆਪਣਾ ਗੋਬਗਵਾਰ ਕੱਢ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਜਾਣਾ ਹੀ ਚਾਹੀਦਾ ਸੀ, ਸਾਨੂੰ ਲੈ ਕੇ ਬਹਿ ਗਿਆ ਫਲਾਂ ਫਲਾਂ ਫਲਾਂ। ਪਰ ਕੀ ਕਹੀਏ, ਹੁਣ ਸਿੱਧੂ ਦਾ ਆਪਣਾ ਜਿੱਦਾਂ ਕਹਿ ਲਓ ਮੁਕੱਦਰ ਹਾਰ ਗਿਆ ਜੀ। ਪਰ ਨਵਜੋਤ ਸਿੰਘ ਸਿੱਧੂ ਵਾਸਤੇ ਜਿਵੇਂ ਮੈਂ ਕਿਹਾ ਕਿ ਹੁਣ ਜੋ ਕੁਝ ਬਚਦਾ ਹੈ ਉਹਦੇ ਤੇ ਟੇਕ ਹੋਏਗੀ। ਜਿਵੇਂ ਉਹ ਕਿਸੇ ਨੇ ਕਿਹਾ ਸੀ, ਮੇਰੀ ਜੋਲੀ में कुछ अल्फाज दुआओं के डाल दो, क्या पता तुम्हारे लब हिले और मेरी तकदीर संवर जाए। मतलब कि ਦੁਆ ਤੋਂ ਸਿਵਾ ਹੁਣ ਕੋਈ ਚਾਰਾ ਨਹੀਂ ਹੈ। ਤੇ ਦੁਆ ਲੱਗ ਜਾਂਦੀ ਹੈ ਕਿਸੇ ਦੀ ਤੇ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਬਾਹਰ ਆ ਜਾਏਗਾ। ਪਰ ਦੂਸਰੇ ਪਾਸੇ ਵੀ ਤੇ ਦੁਆਵਾਂ ਹੋ ਰਹੀਆਂ ਨੇ ਨਾ, ਜਿਹੜਾ ਪੀੜਤ ਪਰਿਵਾਰ ਆ ਕਿ 34 ਸਾਲ ਬਾਅਦ ਸਾਨੂੰ ਨਿਆਂ ਮਿਲਿਆ, ਦਾਤੇ ਨੇ ਸਾਡੇ ਤੇ ਰਹਿਮਤ ਕੀਤੀ ਆ, ਦਾਤੇ ਨੇ ਸਾਡੀ ਸੁਣੀ। ਉਹ ਕਹਿ ਰਹੇ ਨੇ ਔਨ ਰਿਕਾਰਡ ਜੀ, ਪਰਮਾਤਮਾ ਤੇ ਟੇਕ ਰੱਖੀ ਸੀਗੀ ਕਿ ਖੀਰ ਨਿਆਂ ਮਿਲੇਗਾ, ਤਾਂ ਮਿਲਿਆ। ਤਾਂ ਦੋਵੇਂ ਪਾਸੇ ਦੁਆਵਾਂ, ਦੋਵੇਂ ਪਾਸੇ ਕਹਿ ਲਓ ਕਿ ਇਸ ਵੇਲੇ ਕੋਸ਼ਿਸ਼ਾਂ ਸਭ ਕੁਝ ਚੱਲਦੀਆਂ ਨੇ। ਤਾਂ ਬਹਿਰਹਾਲ ਸਿੱਧੂ ਤਕਰੀਬਨ ਕਹਿ ਲਓ ਕਿ ਜੇਲ੍ਹ ਦੀ ਡਿਊਟੀ ਤੇ ਖਲੋਤੇ ਹੈ, ਡਿਊਟੀ ਤੇ ਖਲੋਤੇ ਹੈ, ਬਸ ਬੂਹਾ ਖੁੱਲਣਾ ਤੇ ਅੰਦਰ ਹੋ ਜਾਣਾ। ਹੁਣ ਇਹ ਪਤਾ ਨਹੀਂ, ਵੈਸੇ ਸਿੱਧੂ ਤਕਦੀਰ ਦਾ ਤਾਂ ਨਹੀਂ ਹੈ ਜੀ, ਲੋਕ ਜੋ ਮਰਜ਼ੀ ਕਹੀ ਜਾਣ, ਸਿਆਸੀ ਵਿਰੋਧੀ ਜੋ ਮਰਜ਼ੀ ਕਹੀ ਜਾਣ, ਬਟ ਸਿੱਧੂ ਜਦੋਂ 2006 ਦੇ ਵਿੱਚ ਹਾਈ ਕੋਰਟ ਨੇ ਬੰਨ ਦਿੱਤਾ ਸੀਗਾ ਜੀ, ਤਾਂ ਨਵਜੋਤ ਸਿੰਘ ਸਿੱਧੂ ਦਾ ਕੇਸ ਲੜਨ ਵਾਸਤੇ ਅਰੁਣ ਜੇਤਲੀ ਆਇਆ ਸੀਗਾ। ਮਿੱਤਰ ਸੀ, ਸਿਆਸੀ ਗੁਰੂ ਸੀ, ਔਰ ਸਰੈਂਡਰ ਕਰ ਚੁੱਕਾ ਸੀਗਾ ਨਵਜੋਤ ਸਿੰਘ ਸਿੱਧੂ। ਕਹਿ ਲਓ ਕਿ ਸਭ ਕੁਝ ਖਤਮ ਸੀਗਾ। ਐਨ ਮੌਕੇ ਤੇ ਸਜ਼ਾ ਜਿਹੜੀ ਹੈ, 11 ਜਨਵਰੀ ਦੀ ਗੱਲ ਹੈ, ਮੈਨੂੰ ਅਜੇ ਵੀ ਤਰੀਕ ਯਾਦ ਆ ਕਿ 11 ਜਨਵਰੀ ਨੂੰ ਸਿੱਧੂ ਨੇ ਸਰੈਂਡਰ ਕੀਤਾ ਤੇ ਸ਼ਾਇਦ ਸੇਮ ਡੇ ਜਾਂ ਕੁਝ ਘੰਟਿਆਂ ਬਾਅਦ ਹੀ ਸਿੱਧੂ ਦੀ ਸਜ਼ਾ ਸਟੇ ਹੋ ਗਈ ਸੀ, ਨਹੀਂ ਤਾਂ ਸਿੱਧੂ ਉਦੋਂ ਵੀ ਜੇਲ੍ਹ ਜਾਂਦੇ। ਤਾਂ ਇਸ ਕਰਕੇ ਕਿਸਮਤ ਪੈਰ ਪੈਰ ਤੇ ਸਿੱਧੂ ਦਾ ਸਾਥ ਵੀ ਦਿੱਤਾ। ਔਰ ਕਿਸਮਤ, ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਕਿ ਕੋਈ ਇਹ ਨਹੀਂ ਲਿਖਾ ਕੇ ਆਉਂਦਾ ਕਿ ਕਿਸਮਤ ਮੇਰੇ ਨਾਲ ਰੁੱਸੇਗੀ। ਕਿਸਮਤ ਉਹ ਮਹਿਬੂਬਾ ਹੈ ਜਿਹੜੀ ਬਿਨਾਂ ਗੱਲ ਤੋਂ ਹੀ ਰੁੱਸ ਜਾਂਦੀ ਹੈ। ਕਈ ਵਾਰ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਇਸ ਮਰਤਬਾ ਕੀ ਚੰਨ ਚਾੜਦੀ ਹੈ, ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰੀ ਜੇਲ੍ਹ ਜਾਣਾ ਪੈਂਦਾ, ਤੇ ਜੇਲ੍ਹ ਵੀ ਉਸੇ ਜਿੱਥੇ ਮਜੀਠੀਆ ਇੱਕੋ ਸੀਟ ਤੋਂ ਜਿੱਥੇ ਲੜੇ ਸੀਗੇ, ਦੋਨੇ ਹੀ ਹਰੇ ਸੀ। ਸਬੱਬੀ ਮੇਲੇ ਜਿਹੜੇ ਆ ਉਹ ਸ਼ਾਇਦ ਪਟਿਆਲੇ ਦੀ ਜੇਲੇ ਹੋਇਆ। ਜੀ 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 ਜੀ, ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜਿਹੜੇ ਪਿੱਠ ਪਿੱਛੇ ਤੁਹਾਡੀ ਕੁੜ-ਕੁੜ ਕਰਦੇ ਆ, ਘੁਸਰ ਮੁਸਰ ਕਰਦੇ ਆ, ਫਿਰ ਜਦੋਂ ਤੁਹਾਡਾ ਵਕਤ ਚਲਾ ਗਿਆ ਉਹਨਾਂ ਨੇ ਫਿਰ ਸਿੱਧੇ ਬਿਆਨ ਦਾਗਣੇ ਸ਼ੁਰੂ ਕਰ ਦੇਣੇ ਆ। ਖੈਰ, ਅਗਲੀ ਖਬਰ ਦੇ ਵੱਲ ਇਹ ਹੈ ਜੀ, ਵਕਤ ਜੀ, ਜਿਹੜਾ ਵਕਤ ਹੁੰਦਾ ਹੈ ਨਾ, ਵਕਤ ਕਹਿੰਦੇ ਕਿ ਜਿਹੜਾ ਹੁੰਦਾ ਨਾ ਬੜੇ ਰੰਗ ਦਿਖਾਉਂਦਾ ਹੈ ਜੀ, ਤੇ ਇਹੀ ਤੁਹਾਡਾ ਆਪਣਾ ਹੁੰਦਾ ਜਿਹੜਾ ਤੁਹਾਡੇ ਆਪਣੇ ਤੇ ਬਗਾਨਿਆਂ ਦਾ ਫਰਕ ਕਰਦਾ। ਵਕਤ ਹੀ ਤੁਹਾਡਾ ਆਪਣਾ ਹੁੰਦਾ। ਆਪਾਂ ਕਹਿੰਦੇ ਨੇ ਮੇਰਾ ਸਮਾਂ ਨਹੀਂ, ਸਮਾਂ ਤੁਹਾਡਾ ਹੀ ਹੁੰਦਾ ਹੈ ਜੀ, ਪਰ ਤੁਸੀਂ ਸਮਝ ਨਹੀਂ ਰਹੇ ਹੁੰਦੇ। ਸੋ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਬਾਰੇ ਜੋ ਹੈ ਸੀ ਲੋਕਾਂ ਦੇ ਜਾਂ ਉਹਨਾਂ ਦੇ ਜਿਹੜੇ ਆਪਣੇ ਕਹਿ ਲਓ ਕਿ ਸਿਆਸਤ ਦੇ ਵਿੱਚ ਅਦਾਵਤ ਪਾਲੀ ਬੈਠੇ ਉਹਨਾਂ ਦੇ ਆਪਣੇ ਪਾਰਟੀ ਦੇ ਵਿੱਚ ਕੋਲੀਗ ਸੀਗੇ, ਤਾਂ ਉਹਨਾਂ ਨੇ
ਰੱਜ ਕੇ ਪੜਾਸ ਕੱਢ ਦਿੱਤੀ ਹੈ। ਤਾਂ ਟੋਟਲੀ ਆਪਾਂ ਕਹਿ ਸਕਦੇ ਹਾਂ ਕਿ ਸਿੱਧੂ ਕੱਲਾ ਰਹਿ ਗਿਆ। ਤੇ ਮੈਨੂੰ ਹੂੰ ਨਹੀਂ ਲੱਗਦਾ ਇਸ ਸੂਰਤ-ਏ-ਹਾਲ ਦੇ ਵਿੱਚ ਸਿੱਧੂ ਅੱਗੇ ਤੁਰ ਸਕੇਗਾ। ਜੀ, ਜੀ, ਜੀ। ਮਾਨ ਸਾਹਿਬ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਕੇ ਆਏ ਜੀ? ਹਾਂਜੀ, ਗਏ ਨੇ ਸੀਐਮ ਸਾਹਿਬ, ਉਹਨਾਂ ਨੇ ਮੁਲਾਕਾਤ ਕੀਤੀ ਕਿਉਂਕਿ ਇਹ ਗੱਲ ਸਾਫ਼ ਹੋ ਗਈ ਸੀਗੀ ਕੱਲ੍ਹ ਹੀ, ਕਿਉਂਕਿ ਜੀ। ਕੁਛ ਕਿਸਾਨੀ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਸਨ, ਹੂੰ, ਜਿਨ੍ਹਾਂ ਦਾ ਸੰਬੰਧ ਸਿੱਧੇ ਤੌਰ ਤੇ ਕੇਂਦਰ ਦੇ ਨਾਲ ਸੀਗਾ, ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਮਿਤ ਸ਼ਾਹ ਨਾਲ ਮਿਲ ਕੇ ਤੇ ਉਹ ਸਾਰੀਆਂ ਗੱਲਾਂ ਚੱਕਾਂਗੇ। ਇਹਨਾਂ ਨੇ ਬਾਹਰ ਆ ਕੇ ਆਫੀਸ਼ੀਅਲੀ ਜਿਹੜੀ ਸਟੇਟਮੈਂਟ ਦਿੱਤੀ ਆ, ਹੂੰ, ਦੇਖੋ ਅੰਦਰ ਕੀ ਗੱਲਾਂ ਹੋਈਆਂ ਉਹ ਨਹੀਂ ਮਾਇਨਾ ਰੱਖਦੀਆਂ ਹੁੰਦੀਆਂ। ਹੂੰ, ਹੂੰ, ਬਾਹਰ ਆ ਕੇ ਕੋਈ ਵੀ ਜਦੋਂ ਮੁੱਖ ਮੰਤਰੀ ਸਟੇਟਮੈਂਟ ਦਿੰਦਾ ਤਾਂ ਉਹਨੂੰ ਆਫੀਸ਼ੀਅਲੀ ਸਟੇਟਮੈਂਟ ਮੰਨਿਆ ਜਾਂਦਾ। ਤੇ ਇਹਨਾਂ ਨੇ ਕਿਹਾ ਕਿ ਜੋ ਡਰੋਨ ਵਗੈਰਾ ਆ ਰਹੇ ਨੇ, ਹੂੰ, ਅਸੀਂ ਉਹਦੇ ਬਾਬਤ ਸੁਰੱਖਿਆ ਦਾ ਆਪਣਾ ਜਿਹੜਾ ਕੰਸਰਨ ਆ ਉਹ ਉਹਨਾਂ ਦੇ ਸਾਹਮਣੇ ਰੱਖਿਆ, ਤੇ 10 ਕੰਪਨੀਆਂ ਉਹਨਾਂ ਨੇ ਅੱਗੇ ਘੱਲ ਦਿੱਤੀਆਂ ਸਿਕਿਉਰਿਟੀ ਫੋਰਸਸ ਦੀਆਂ, 10 ਹੁਣ ਹੋਰ ਆ ਰਹੀਆਂ। ਤੇ ਜੀ, ਵੈਸੇ ਨਾਲ ਕਿਹਾ ਕਿ ਜੀ ਸਾਨੂੰ ਬੋਨਸ ਦੇ ਦਿਓ ਜਾਂ ਵਗੈਰਾ ਵਗੈਰਾ ਜੋ ਵੀ ਗੱਲਾਂ। ਹੁਣ ਮੈਂ ਬੜਾ ਹੈਰਾਨ ਆ ਕਿ ਠੀਕ ਹੈ, ਉਹਨਾਂ ਨੇ ਕਿਹਾ ਕਿ ਮੈਂ ਦਾਣੇ ਸੁੰਗੜੇ ਦਾ ਜੀ ਇਗਜ਼ਾਮ ਕਰੂੰਗਾ ਇਸ ਮਸਲੇ ਨੂੰ ਤੇ ਫਿਰ ਫੈਸਲਾ ਕੋਈ ਲਵਾਂਗੇ। ਮਤਲਬ ਕਿ ਬੜੀ ਹੈਰਾਨਗੀ ਹੋਈ ਇਹਨਾਂ ਦੀ ਸਟੇਟਮੈਂਟ ਦੇ ਵਿੱਚੋਂ ਮੈਨੂੰ ਤਾਂ, ਕਿ ਬਈ ਖੇਤੀ ਮੰਤਰੀ ਤੇ ਤੋਮਰ ਹੈ, ਜੀ, ਤਾਂ ਖੇਤੀ ਨਾਲ ਸੰਬੰਧਿਤ ਮੰਗਾਂ ਤੋਮਰ ਹਾਜ਼ਰ ਸੀ ਤਾਂ ਰੱਖੀਆਂ ਗਈਆਂ ਜਾਂ ਤੋਮਰ ਦੀ ਗੈਰ ਹਾਜ਼ਰੀ 'ਚ ਹੀ ਰੱਖ ਲਈਆਂ? ਜੀ, ਤੇ ਜੇ ਤੋਮਰ ਦੀ ਗੈਰ ਹਾਜ਼ਰੀ 'ਚ ਰੱਖ ਲਈਆਂ ਗਈਆਂ, ਇਟ ਮੀਨ ਕਿ ਖੁਦ ਸਟੇਟਾਂ ਦੇ ਸੀਐਮ ਮੰਨਦੇ ਆ ਕਿ ਬਈ ਅਮਿਤ ਸ਼ਾਹ ਹੀ ਇਸ ਮੁਲਕ ਦਾ ਕੀ ਕਹੀਏ ਅੱਗੇ, ਇਸ ਜੀ, ਮੁਲਕ ਦਾ ਕਰਤਾ ਧਰਤਾ ਹੈ ਕਰਤਾ। ਉਹ। ਜੀ, ਜੀ, ਇਹ ਤੇ ਕਮਾਲ ਦੀ ਗੱਲ ਹੈ ਨਾ ਕਿ ਇਹ ਹੂੰ, ਖੁਦ ਮੋਹਰ ਲਾ ਰਹੇ ਨੇ ਇਸ ਗੱਲ ਤੇ। ਉਦਾਂ ਇਹਨਾਂ ਨੂੰ ਕਈ ਤਖਲਸਾਂ ਦੇ ਨਾਲ ਇਹ ਸੰਬੋਧਨ ਕਰਦੇ ਨੇ ਕਿ ਇਹ ਹੈ, ਉਹ ਹੈ, ਉਹ ਹੈ, ਉਹ ਹੈ। ਔਰ ਸਭ ਤੋਂ ਵੱਡੀ ਗੱਲ ਕਿ ਖੇਤੀ ਵਾਲਾ ਮਸਲਾ ਤੇ ਤੁਸੀਂ ਸਾਹਿਬ ਇਹ ਸਾਰਾ ਕੁਛ ਹੈ ਜਿਹੜਾ ਉਹ ਕਰ ਦਿੱਤਾ, ਹੂੰ, ਰੱਖ ਦਿੱਤਾ। ਹੁਣ ਕਮਾਲ ਦੀ ਗੱਲ ਇਹ ਆ ਕਿ ਜਦ ਗਏ ਹੋ ਤਾਂ ਤੁਸੀਂ ਡਰੱਗ ਵਾਲਾ ਮਸਲਾ ਉੱਥੇ ਕਿਉਂ ਨਹੀਂ ਚੱਕ ਰਹੇ? ਕਿਉਂਕਿ ਇੱਥੇ ਡਰੱਗ ਦਾ ਤੁਸੀਂ ਰੌਲਾ ਪਾਉਂਦੇ ਖੁਦ ਹੀ ਕਿ ਅਸੀਂ ਵਾਰ ਅਗੇਂਸਟ ਡਰੱਗ ਛੇੜਨ ਜਾ ਰਹੇ ਹਾਂ ਜੀ, ਇਹ ਕਰਨ ਜਾ ਰਹੇ ਹਾਂ, ਉਹ ਕਰਨ ਜਾ ਰਹੇ ਹਾਂ। ਡੇਲੀ ਤੁਹਾਡੇ ਸਟੇਟ ਦੇ ਵਿੱਚ, ਤੁਹਾਡੇ ਸੂਬੇ ਦੇ ਵਿੱਚ 2 3 4 5 ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੁੰਦੀਆਂ ਉਹਨਾਂ ਦੀਆਂ ਖਬਰਾਂ ਹੁੰਦੀਆਂ ਨੇ, ਆਫ ਦੀ ਰਿਕਾਰਡ ਕਿੰਨੀਆਂ ਨੇ ਹਾਂਜੀ, ਉਹ ਪਤਾ ਨਹੀਂ ਹੈ। ਸੋ ਗੱਲ ਇਹ ਆ ਕਿ ਤੁਸੀਂ ਇਹ ਮੁੱਦਾ ਕਿਉਂ ਨਹੀਂ ਚੱਕਦੇ? ਉਲਟਾ ਤੁਹਾਡਾ ਇੱਕ ਮੰਤਰੀ ਕਹੀ ਜਾਂਦਾ ਸੀ ਥੋੜੇ ਦਿਨ ਪਹਿਲਾਂ ਕਿ ਇਹ ਸਾਰਾ ਬਾਰਡਰ ਤੋਂ ਪਾਰ ਵਾਲਾ ਮਸਲਾ ਹੈ ਜੀ, ਡਰੋਨ ਜਾਂ ਡਰੱਗ ਹੈ ਜਿਹੜਾ ਉਹ ਬੀਐਸਐਫ ਦੀ ਰਿਸਪੌਂਸਿਬਿਲਿਟੀ ਹੈ, ਮਤਲਬ ਕਿ ਕੇਂਦਰ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ। ਹੂੰ, ਜਦੋਂ ਖੁਦ ਤੁਹਾਡਾ ਮੰਤਰੀ ਕਹਿੰਦਾ ਕਿ ਕੇਂਦਰ ਦੀ ਰਿਸਪੌਂਸਿਬਿਲਿਟੀ ਹੈ ਹਾਂਜੀ, ਬਾਰਡਰ ਤੋਂ, ਪਰ ਗੱਲ ਇਹ ਹੈ ਕਿ ਫਿਰ ਤੁਸੀਂ ਉਹਨਾਂ ਦੇ ਨਾਲ ਰਲ ਕੇ ਇੱਕ ਚੀਜ਼ ਨੂੰ ਡਿਫੈਂਡ ਕਿਉਂ ਕਰ ਰਹੇ ਹੋ? ਹੂੰ, ਮਤਲਬ ਕਿ ਸਭ ਨੂੰ ਪਤਾ ਹੈ ਕਿ ਇਸ ਟਾਈਮ ਜ਼ਿਆਦਾ ਸਿੰਥੈਟਿਕ ਡਰੱਗ ਵਾਇਆ ਦਿੱਲੀ ਆ ਰਿਹਾ ਹੈ, ਜੀ, ਸਭ ਤੋਂ ਵੱਡੀ ਸਪਲਾਈ ਲਾਈਨ ਆ। ਦਿੱਲੀ ਦਾ ਜਿਹੜਾ ਕਾਨੂੰਨੀ ਪ੍ਰਬੰਧ ਆ ਉਹ ਹੈਗਾ ਕੇਂਦਰ ਦੇ ਹੱਥ। ਹਰਿਆਣਾ ਉਹਦਾ ਆਪਣਾ ਸਟੇਟ ਦਾ ਕਾਨੂੰਨ ਦਾ ਦਾਇਰਾ ਜਿਹੜਾ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਹੈ, ਤੇ ਪੰਜਾਬ ਦਾ ਆਪਣੇ ਅਧਿਕਾਰ ਖੇਤਰ 'ਚ। ਮਤਲਬ ਕਿ ਜਿਹੜੀ ਚੀਜ਼ ਸਿੱਧੀ ਹੋਮ ਮਿਨਿਸਟਰੀ ਨਾਲ ਜੁੜਦੀ ਹੈ, ਤੁਸੀਂ ਉਹ ਗੱਲ ਕਰ ਹੀ ਨਹੀਂ ਰਹੇ। ਹੂੰ, ਜਿਹੜੀ ਸਿੱਧੀ ਹੋਮ ਮਿਨਿਸਟਰੀ ਨਾਲ ਜੁੜਦੀ ਹੈ ਕਿ ਬਈ ਸਾਡਾ ਕੋਈ ਕੋਆਰਡੀਨੇਸ਼ਨ ਬਣਾ ਕੇ ਕੋਈ ਸਾਂਝਾ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਆਪਰੇਸ਼ਨ ਵਾਲਾ ਕੋਈ ਦਲ ਬਣਾਓ ਪੁਲਿਸ ਦਾ, ਜਿਹੜਾ ਜੀ, ਕਿ ਇਸ ਸਪਲਾਈ ਲਾਈਨ ਤੇ ਚੋਟ ਕਰ ਸਕੇ। ਇਹ ਬੜੀ ਮੈਨੂੰ ਅਜੀਬੋ-ਗਰੀਬ ਜੀ ਗੱਲ ਲੱਗੀ ਹੈ ਕਿ ਇੱਕ ਗ੍ਰਹਿ ਮੰਤਰੀ ਜਿਹੜੇ ਕੇਂਦਰ ਦੇ ਆ, ਤਾਕਤਵਰ ਇਨਸਾਨ ਨੇ, ਤਾਂ ਉਹਨਾਂ ਦੇ ਸਾਹਮਣੇ ਖੇਤੀ ਦੇ ਮੁੱਦੇ ਚੁੱਕੇ ਜਾ ਸਕਦੇ ਆ, ਪਰ ਡਰੱਗ ਦਾ ਮੁੱਦਾ ਨਹੀਂ, ਜਿਸ ਮੁੱਦੇ ਤੇ ਤੁਸੀਂ ਰਾਜਨੀਤੀ ਕੀਤੀ ਆ ਹੁਣ ਤੱਕ। ਖੈਰ ਇਹ ਸਾਰਾ ਕੁਝ ਚਲੋ ਇਹਨਾਂ ਦੇ ਹੱਥ ਵੱਸ ਆ, ਪਰ ਉਹ ਗ੍ਰਹਿ ਮੰਤਰਾਲੇ ਨਾਲ ਜੁੜਦਾ ਮਸਲਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਬਾਰਡਰ ਪਾਰ ਤੋਂ ਆ ਰਿਹਾ ਤਦ ਵੀ। ਵੈਸੇ ਇਹ ਬਿਲਕੁਲ ਝੂਠ ਹੈ, ਔਰ ਇਸ ਝੂਠ ਦੇ ਵਿੱਚ ਪੰਜਾਬ ਸਰਕਾਰ ਕਿਉਂ ਹਿੱਸੇਦਾਰ ਬਣ ਰਹੀ ਹੈ ਹੂੰ, ਕੇਂਦਰ ਸਰਕਾਰ ਦੇ ਨਾਲ, ਮੈਨੂੰ ਨਹੀਂ ਪਤਾ। ਜੀ, ਕਿਉਂਕਿ ਸਿੰਥੈਟਿਕ ਡਰੱਗ ਤੇ ਬਹੁਤ ਜ਼ਿਆਦਾ, ਕੋਈ 60% ਕਹਿੰਦਾ, ਕੋਈ 70% ਕਹਿੰਦਾ। ਔਰ ਸਾਡੇ ਨਾਲ ਗੱਲ ਕਰਦੇ ਨੇ ਵੱਡੇ ਪੁਲਿਸ ਅਧਿਕਾਰੀ ਜਿਹੜੇ ਇਹੋ ਜਿਹੇ ਆਪਰੇਸ਼ਨਸ ਦੇ ਵਿੱਚ ਲੱਗੇ ਹੋਏ ਨੇ ਆਫ ਦੀ ਰਿਕਾਰਡ, ਉਹ ਕਹਿੰਦੇ ਨੇ ਕਿ 60-70% ਇਧਰੋਂ ਆਉਂਦਾ, ਪਰ ਹੂੰ, ਸਾਡੇ ਤੋਂ ਰੁਕ ਨਹੀਂ ਰਹੇ। ਸੋ ਕਹਿਣ ਦਾ ਭਾਵ ਹੈ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ, ਇਹ ਨਹੀਂ ਸਮਝ ਆਈ। ਜੀ, ਜੀ। ਜਾਖੜ ਸਾਹਿਬ ਭਾਜਪਾ 'ਚ ਚਲੇ ਗਏ ਮਿੰਟੂ ਜੀ ਫਿਰ? ਜਦੋਂ ਅਮਰਿੰਦਰ ਸਿੰਘ ਗਿਆ ਸੀਗਾ ਤੇ ਇਹਨੇ ਸ਼ੇਰ ਲਿਖਿਆ ਸੀਗਾ ਜੀ, ਕਿ यूं कोई बेवफा नहीं होता, कुछ तो ਹੂੰ, रही होंगी मजबूरियां, यूं कोई बेवफा नहीं होता। ਤਾਂ ਲੋਕ ਹੁਣ ਕੱਢ ਕੇ ਟਵੀਟ ਜੇ ਅੱਗੇ ਰੱਖ ਦਿੰਦੇ ਆ, ਜਿਵੇਂ ਗਾਣਾ ਚੱਲਿਆ ਸੀ ਕਾਫੀ ਸਮਾਂ ਪਹਿਲਾਂ, ਜੀ, ਤੇਰੀਆਂ ਬੇਰੰਗ ਚਿੱਠੀਆਂ ਜਦੋਂ ਕੱਢ ਕੇ ਪੁਲਿਸ ਅੱਗੇ ਰੱਖੀਆਂ।
ਇੱਥੇ ਅਗਲੇ ਪੁਰਾਣੀ ਸਟੇਟਮੈਂਟ ਹੁੰਦੀ ਆ, ਉਹ ਕੱਢ ਕੇ ਤੇ ਅੱਗੇ ਰੱਖ ਦਿੰਦੇ ਆ ਕਿ ਫਲਾਣੇ ਸਮੇਂ ਤੁਸੀਂ ਆ ਕਿਹਾ ਸੀਗਾ। ਵੈਸੇ ਕਹਿ ਸਕਦੇ ਆਪਾਂ ਜਾਣਾ ਵੀ ਕਿੱਥੇ ਸੀਗਾ। ਜੀ। ਹੁਣ ਅਕਾਲੀਆਂ 'ਚ ਤੇ ਆਉਣੋਂ ਰਹੇ। ਆਮ ਹੂੰ, ਆਦਮੀ ਪਾਰਟੀ ਵਾਲੇ ਲੈਂਦੇ ਨੀ। ਭਗਵੰਤ ਮਾਨ ਕਿਉਂ ਇਹੋ ਜਿਹੇ ਕਦਾਵਰ ਨੇਤਾ ਨੂੰ ਆਉਣ ਦੇਗਾ? ਹੂੰ, ਕਿਉਂ ਆਉਣ ਦੇਗਾ? ਜੀ, ਉਹ ਰਿੱਧੀ ਖੀਰ ਦੇ ਵਿੱਚ ਖੇਤ ਥੋੜਾ ਪਵਾਉਣੀ ਸੋ। ਸੋ ਹੂੰ, ਇਸ ਕਰਕੇ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਸਾਫ਼ ਸੀਗੀਆਂ ਕਿ ਸੁਨੀਲ ਜਾਖੜ ਇਹੋ ਜਿਹਾ ਕਦਮ ਚੁੱਕਣਗੇ। ਕਿਉਂਕਿ ਦੇਖੋ ਗੱਲ ਕੀ ਹੈ ਕਿ ਸੁਨੀਲ ਜਾਖੜ ਦਾ ਜਿਹੜਾ ਪਿਤਾ ਸੀਗਾ ਬਲਰਾਮ ਜਾਖੜ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਨਰਿੰਦਰ ਮੋਦੀ ਦੇ ਨਾਲ ਉਹਦੀ ਅੱਛੀ ਪਟਦੀ ਸੀ, ਜੀ, ਅੱਛੀ ਬਣਦੀ ਸੀ। ਔਰ ਇੱਕ ਵੇਲੇ ਬਲਰਾਮ ਜਾਖੜ ਗੁਜਰਾਤ ਦੇ ਐਕਟਿੰਗ ਗਵਰਨਰ ਰਹੇ ਨੇ। ਹੂੰ, ਦੂਜੀ ਗੱਲ ਇਹ ਆ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣ ਦੇ ਮੌਕੇ ਤੇ ਨਰਿੰਦਰ ਮੋਦੀ ਇੱਥੇ ਕਹਿ ਕੇ ਗਏ ਸਨ ਕਿ ਸੁਨੀਲ ਤੁਸੀਂ ਉੱਥੇ ਆਉਂਦੇ ਜੇ ਤੇ ਮੈਨੂੰ ਮਿਲ ਆਇਆ ਕਰੋ। ਜੀ, ਇਹ ਬਹੁਤ ਵੱਡੀ ਗੱਲ ਸੀ ਔਰ ਅੱਜ ਇਹਨਾਂ ਨੇ ਪੀਸੀ ਦੇ ਵਿੱਚ ਮੰਨਿਆ ਇਸ ਗੱਲ ਨੂੰ ਹੂੰ, ਕਿ ਮਤਲਬ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮੌਕੇ ਉਹਨਾਂ ਨੇ ਬਹੁਤ ਨਿੱਘੇ ਢੰਗ ਦੇ ਨਾਲ ਮੇਰੇ ਨਾਲ ਮੇਲ ਮਿਲਾਪ ਕੀਤਾ। ਸੋ ਜੀ, ਇਹ ਗੱਲ ਤੇ ਸਾਫ਼ ਸੀ, ਇਹ ਗੱਲ ਸਪਸ਼ਟ ਸੀਗੀ ਕਿ ਉਹਨਾਂ ਦਾ ਕੋਈ ਮਤਲਬ ਐਸਾ ਹੈ ਨਹੀਂਗਾ ਕਿ ਬਈ ਜੇ ਜਾਣਾ ਹੁੰਦਾ ਤੇ ਕੋਈ ਰੋਕਾ ਟੋਕਾ ਅੱਗੇ। ਹੂੰ, ਖੁੱਲਾ ਦਰਵਾਜ਼ਾ ਸੀਗਾ, ਖੁੱਲਾ ਦਰਵਾਜ਼ਾ ਸੀਗਾ। ਉਹਨਾਂ ਨੇ ਚੁਣ ਲਿਆ, ਹੋਰ ਕੋਈ ਰਸਤਾ ਨਹੀਂ ਹੈ। ਪਰ ਜੀ, ਉਹ ਜਿਵੇਂ ਕਹਿੰਦੇ ਹੁੰਦੇ ਸੀ ਕਿ ਬਈ ਮੈਂ ਐਕਟਿਵ ਪੋਲਿਟਿਕਸ ਤੋਂ ਕਿਨਾਰਾ ਕਰ ਲਿਆ ਵਗੈਰਾ ਵਗੈਰਾ, ਉਹ ਤਾਂ ਗੱਲਾਂ ਸੀਗੀਆਂ ਉਤਲੇ ਪਾਸੇ ਦੀਆਂ। ਹੂੰ, ਉਹ ਤੇ ਗੱਲਾਂ ਕਹਿ ਲਓ ਕਿ ਉਤਲੇ ਪਾਸੇ ਦੀਆਂ ਸੀ। ਢਿੱਡ ਦੀ ਅੰਦਰ ਦੀ ਜਿਹੜੀ ਗੱਲ ਸੀ, ਅੰਦਰੂਨੀ ਗੱਲ ਜਿਹੜੀ ਸੀਗੀ, ਉਹ ਜੀ, ਇਹੋ ਸੀ ਕਿ ਰਾਜਨੀਤੀ ਹਾਲੇ ਵੀ ਰਗਾਂ 'ਚ ਕਿਤੇ ਨਾ ਕਿਤੇ ਸੀ। ਹੂੰ, ਸੋ ਉਹ ਰਾਜਨੀਤੀ ਨੇ ਰੰਗ ਦਿਖਾ ਦਿੱਤਾ ਹੈ। ਤਾਂ ਉਹਨਾਂ ਨੇ ਹੂੰ, ਮਤਲਬ ਕਿ ਫੈਸਲਾ ਕਰ ਲਿਆ ਵਾ ਕਿ ਦੇਖੋ ਅਸੀਂ ਭਾਜਪਾ 'ਚ ਜਾਣਾ ਹੈ। ਸੋ ਭਾਜਪਾ 'ਚ ਉਹਨਾਂ ਦੇ ਜਾਣ ਦਾ ਜਿਹੜਾ ਪ੍ਰੋਗਰਾਮ ਸੀਗਾ ਨਾ, ਹੂੰ, ਉਹ ਤਕਰੀਬਨ 3-4 ਦਿਨ ਪਹਿਲਾਂ ਤੈਅ ਹੋ ਗਿਆ ਸੀਗਾ। ਜਦੋਂ ਇਹਨਾਂ ਨੇ ਗੱਡੀ ਇੱਧਰ ਚੰਡੀਗੜ੍ਹ ਤੋਰ ਕੇ ਅਬੋਹਰ ਨੂੰ ਵਾੜਨ ਦੀ ਥਾਂ ਤੇ ਉੱਧਰ ਪਰਾਂ ਨੂੰ ਖਿੱਚ ਦਿੱਤੀ ਸੀਗੀ ਦਿੱਲੀ ਨੂੰ, ਤਾਂ ਸਾਫ਼ ਹੋ ਗਿਆ ਸੀਗਾ ਇਹ ਚੱਲੇ ਨੇ ਪਟਾਕਾ ਪਾਉਣ। ਸੋ ਹੂੰ, ਪਟਾਕਾ ਉਹਨਾਂ ਨੇ ਪਾ ਦਿੱਤਾ। ਤਾਂ ਹੁਣ ਅੱਗੇ ਰੋਲ ਕੀ ਰਹਿੰਦਾ ਭਾਜਪਾ ਦੇ ਵਿੱਚ, ਉਹ ਅਲੱਗ ਕਿਸੇ ਪ੍ਰੋਗਰਾਮ 'ਚ ਖੁੱਲੇ ਰੂਪ ਦੇ ਵਿੱਚ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਕਿ ਜੀ, ਰੋਲ ਕੀ ਰਹੇਗਾ। ਪਰ ਜੀ, ਹਾਲ ਦੀ ਘੜੀ ਤਾਂ ਕਹਿ ਲਓ ਕਿ ਬਈ ਬੜਾ ਵੱਡਾ ਝਟਕਾ ਹੈ। ਹੂੰ, ਇੱਕ ਕਵੀ ਤੇ ਅੱਜ ਜੇਲ੍ਹ ਜਾਣ ਦੇ ਕਗਾਰ ਤੇ ਆ। ਇੱਕ ਹੂੰ, ਕਵੀ ਇਹਨਾਂ ਦਾ ਜਿਹੜਾ ਸੀਗਾ ਉਹ ਚੱਲ ਗਿਆ ਭਾਜਪਾ ਦੇ ਵਿੱਚ, ਤੇ ਜੀ, ਇੱਕ ਕਵੀ ਬਠਿੰਡੇ ਦੀਆਂ ਗਲੀਆਂ ਦੇ ਵਿੱਚ ਖਾਮੋਸ਼ ਬੈਠਾ ਹੈ, ਜਾਣ ਦੀ ਹੂੰ, ਸ਼ਾਇਦ ਤਿਆਰੀ ਕਰ ਰਿਹਾ ਹੈ। ਯਾਨੀ ਕਿਆ ਕਵੀਆਂ ਬਾਤ! ਤੋਂ ਸੱਖਣੀ ਹੋ ਗਈ ਕਾਂਗਰਸ। ਬਹੁਤ ਮਾੜਾ ਦਿਨ ਚੜਿਆ ਇਹਨਾਂ ਵਾਸਤੇ। ਜੀ, ਜੀ, ਮੇਰੇ ਦਿਮਾਗ ਦੇ ਵਿੱਚ ਬਠਿੰਡੇ ਵਾਲੇ ਕਵੀ ਬਾਰੇ ਚੱਲ ਹੀ ਰਿਹਾ ਸੀਗਾ ਵੀ ਦੱਸ ਦਿਆ ਮਨ ਖੱਟਾ ਹੋ ਗਿਆ ਕਾਂਗਰਸ ਤੋਂ। ਹਾਂਜੀ, ਹਾਂ, ਤੇਰੇ ਤੋਂ ਮਨ ਖੱਟਾ ਹੋ ਗਿਆ ਯਾਰਾਂ ਦਾ। ਬਸ ਗੱਲ ਇਹੀ ਹੈ ਜੀ, ਕਿ ਦੇਖੋ ਉਹ ਨੇ ਨਾ ਦੋ ਅੱਜ ਕੱਲ ਵੈਸੇ ਲੀਡਰਾਂ ਨੇ ਇਕੱਲਾ ਆਈਟੀ ਸੈੱਲ ਨਹੀਂ ਰੱਖਿਆ ਹੁੰਦਾ, ਜੀ, ਰਿਸ਼ਤੇਦਾਰ ਵੀ ਰੱਖੇ ਹੁੰਦੇ ਨੇ। ਹੂੰ, ਜਿਹੜੀ ਗੱਲ ਉਹ ਆਪ ਨਹੀਂ ਕਰਦੇ ਜੀ, ਉਹ ਜੀ, ਗਾਂ ਜੀ, ਕਰਨੀ ਸਟਾਰਟ ਕਰ ਦਿੰਦੇ, ਜਿਹੜੇ ਉਹਨਾਂ ਦੇ ਰਿਲੇਟਿਵ ਹੁੰਦੇ ਆ। ਜਾਂ ਜਿਵੇਂ ਬਿਲਕੁਲ, ਸਿੱਧੂ ਸਾਹਿਬ ਨੇ ਆਪ ਨਾ ਕੋਈ ਗੱਲ ਕਹਿਣੀ ਹੋਵੇ ਤੇ ਉਹ ਆਪ ਚੁੱਪੀ ਵੱਟ ਜਾਂਦੇ ਨੇ ਤੇ ਬੀਬੀ ਸਿੱਧੂ ਆ ਜਾਂਦੀ ਹੈ। ਹਾਂਜੀ, ਤੇ ਉਤਰਾ ਹੀ ਮਨਪ੍ਰੀਤ ਬਾਦਲ ਨੇ ਜਦੋਂ ਚੁੱਪ ਵੱਟ ਲਈ ਹੋਵੇ ਤੇ ਆਪ ਨਾ ਕੁਝ ਕਹਿਣਾ ਹੋਵੇ, ਤੇ ਉਹਦਾ ਸਾਲਾ ਹੈਗਾ ਸੁੱਖ ਦੇ ਨਾਲ। ਇਹ ਵੀ ਜੀ, ਸੁੱਖ ਚੰਗਾ ਹੈ ਨਾ ਇਹਨਾਂ ਦੋਨਾਂ ਭਰਾਵਾਂ ਨੂੰ, ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਨੂੰ। ਹੂੰ, ਸਾਲੇ ਦੋਵਾਂ ਦੇ ਹੀ ਤਗੜੇ ਨੇ ਜੀ, ਬਿਲਕੁਲ, ਬੋਲਣ ਬੁਲਾਉਣ ਨੂੰ ਤੇ ਘਮਸਾਣ ਪਾਉਣ ਨੂੰ। ਉਹ ਜੈਜੀਤ ਜੌਹਲ ਜਿਹੜਾ ਵਾ ਕੇ ਤੇ ਉਹ ਵੀ ਧੂੜਾ ਪੱਟੀ ਆਉਂਦਾ। ਤੇ ਮੈਨੂੰ ਲੱਗਦਾ ਕਿ ਇਧਰੋਂ ਵੀ ਇਹ ਕਿੱਲਾ ਪੁੱਟਿਆ ਜਾਣਾ। ਜੀ, 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 ਜੀ। ਅਕਾਲੀ ਦਲ ਜਨਰਲ ਕੌਂਸਲ ਦਾ ਮੈਂਬਰ ਮਿੰਟੂ ਜੀ ਪਸਤੌਲ ਸਮੇਤ ਕਾਬੂ ਆ, ਕਿੱਥੇ ਕੁ ਹੋ ਗਿਆ ਕਾਬੂ? ਇਹ ਮੇਰੇ ਖਿਆਲ ਦੇ ਨਾਲ 7 ਸਾਲ ਪਹਿਲਾਂ ਵਾਲਾ ਟਾਈਮ ਸੀ ਨਾ, ਗਜਨੀ ਵਾਲੀ ਉਹ ਜਿਹੜੀ ਸ਼ਾਰਟ ਮੈਮਰੀ ਲਾਸ, ਉਹ ਜੀ, ਮਸਲਾ ਹੈ। ਅੱਛਾ, ਤੇ ਉਹ ਕਿਤੇ ਉਧਰ ਚਲੇ ਗਿਆ 7 ਸਾਲ ਪਿਛਲੇ ਦੌਰ ਦੇ ਵਿੱਚ ਕਿ ਪ੍ਰਾਊਡ ਟੂ ਬੀ ਅਕਾਲੀ ਜਦੋਂ ਸਟicker ਲਾਏ ਜਾਂਦੇ ਸਨ। ਤੇ ਹੂੰ, ਜਦੋਂ ਸੰਗਤ ਦਰਸ਼ਨਾਂ ਦੇ ਵਿੱਚ ਇਹੋ ਜਿਹੇ ਬੰਦੇ ਆ ਕੇ ਕਹਿ ਦਿੰਦੇ ਸਨ ਕਿ ਬਾਦਲ ਸਾਹਿਬ ਮਾਰਿਓ ਫੋਨ, ਤੇ ਹੂੰ, ਫਿਰ ਜਿਹੜੇ ਦੂਜੇ ਲੀਡਰ ਹੈ ਉਹ ਕਹਿੰਦੇ ਜੀ ਕਰੋ ਕਰੋ ਫੋਨ, ਕਿਉਂ ਨਹੀਂ ਕਰਨਾ, ਆਪਣਾ ਜੀ, ਬੰਦਾ ਹੈ। ਜੀ, ਤਾਂ ਇਹੋ ਜਿਹੇ ਦੌਰ 'ਚ ਚਲੇ ਜਾਂਦੇ ਕਈ ਵਾਰ ਇਹਨਾਂ ਦੇ ਅਕਾਲੀਆਂ ਦੇ ਜਿਹੜੇ ਹੈਗੇ ਨੇ ਖਾਸ ਕਾਰਕੁਨ। ਤਾਂ ਇਹ ਬੰਦਾ ਜਿਹੜਾ ਇਹ ਪੂਰਾ ਇੱਕ ਜਿੱਦਾਂ ਕਹਿ ਲਓ ਕਿ ਦਲੇਰ ਸੀਗਾ, ਤੇ ਇਹਨੂੰ ਇਹੀ ਸੀਗਾ ਕਿ ਸ਼ਾਇਦ ਸਾਡਾ ਹੀ ਰਾਜ ਚੱਲਦਾ, ਕੋਈ ਚੱਕਰ ਨਹੀਂ ਹੈਗਾ। ਹੂੰ, ਤੇ ਪਿਸਤੌਲ ਲੈ ਕੇ ਲੁੱਟ ਕਰਨ ਚਲੇ ਗਿਆ, ਹੂੰ, ਪਿਸਤੌਲ ਲੈ ਕੇ ਲੁੱਟ ਕਰਨ ਚਲੇ ਗਿਆ। ਤੇ ਜਦੋਂ ਮਤਲਬ ਉਹਨਾਂ ਨੇ ਦੇਖਿਆ ਆਸੇ ਪਾਸੇ, ਇਹਨੇ ਜਾ ਕੇ ਤੇ ਜਦੋਂ ਕੱਢਿਆ ਜੀ, ਆਪਦਾ ਅਸਲਾ, ਤੇ ਉੱਥੇ ਫਿਰ ਜਿਹੜੇ ਹੈਗੇ ਸੀ ਸੁਨਿਆਰ ਦੀ ਦੁਕਾਨ ਸੀ ਆਸੇ ਪਾਸੇ ਵਾਲੇ, ਉਹ ਪੈ ਗਏ।
ਤੇ ਇਹ ਜਦੋਂ ਕਾਬੂ ਕੀਤਾ ਗਿਆ, ਇਹਦਾ ਨਾਮ ਜਿਹੜਾ ਕੁਲਦੀਪ ਸਿੰਘ ਵਾਸੀ ਦੌਰਾਂਗਲਾ ਸ਼ਾਇਦ ਸਾਹਮਣੇ ਆਇਆ, ਤੇ ਇਹ ਅਕਾਲੀ ਦਲ ਜਨਰਲ ਕੌਂਸਲ ਦਾ ਕਹਿੰਦੇ ਕਿ ਮੈਂਬਰ ਹੈ, ਜਨਰਲ ਕੌਂਸਲਰ ਦਾ। ਸੋ ਇਹ ਇਹਨਾਂ ਦਾ ਆਪਣਾ ਕਹਿ ਲਓ ਕਿ ਰੁਤਬਾ ਹੈ। ਜਿਹੜੀਆਂ ਖਬਰਾਂ ਲੱਗੀਆਂ ਨੇ ਤਾਂ ਬਹੁਤ ਗਲਤ ਗੱਲ ਹੈ ਜੀ। ਦੇਖੋ ਚਲੋ ਆ ਸਮਝਾਕ ਆਪਣੀ ਥਾਂ ਤੇ ਆ ਕਿ ਬਈ ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜ ਜਾਂਦੇ ਹੋ, ਜਦੋਂ ਤੁਸੀਂ ਕਿਸੇ ਸੰਸਥਾ ਨਾਲ ਜੁੜ ਜਾਂਦੇ ਹੋ, ਤਾਂ ਘੱਟੋ ਘੱਟ ਉਹਦੇ ਵਕਾਰ ਦਾ ਹੀ ਖਿਆਲ ਰੱਖੋ। ਅਕਾਲੀ ਤੇ ਅੱਗੇ ਤੁਹਾਡੇ ਵਰਗਿਆਂ ਦੇ ਪੱਟੇ ਰਾਸ ਨਹੀਂ ਆਉਂਦੇ ਪਏ, ਜਿਵੇਂ ਨਾ ਇਸ਼ਕ ਦੇ ਪੱਟੇ ਸਸੀਏ ਮੁੜ ਕੇ ਰਾਸ ਨਾ ਆਉਂਦੇ ਨੇ, ਜਿਵੇਂ ਕਹਿੰਦਾ ਸੀਗਾ ਕਿ ਇਹ ਤੁਹਾਡੇ ਵਰਗਿਆਂ ਦੇ ਪੱਟੇ ਤੇ ਉਹ ਹਾਲੇ ਰਾਸ ਨਹੀਂ ਆ ਰਹੇ। ਤੇ ਹੁਣ ਹੀ ਤੁਸੀਂ ਮਾੜੀ ਮੋਟੀ ਸ਼ਰਮ ਕਰੋ, ਲੱਜਾ ਕਰੋ ਕਿ ਬਈ ਸਰਕਾਰ ਨਹੀਂ ਰਹੀ ਤੇ ਆਹ ਕਾਰ ਵਿਹਾਰ ਹੀ ਛੱਡ ਦਿਓ। ਪਰ ਇਹ ਵੀ ਹੋ ਸਕਦਾ ਕਈ ਵਾਰ ਬੰਦੇ ਦੇ ਆ ਜਾਂਦਾ ਕਿ ਪਾਰਟੀ ਨੂੰ ਕੋਈ ਮਜ਼ਬੂਤੀ ਦਈਏ, ਇਹੋ ਜਿਹੇ ਕੰਮ ਕਰਕੇ ਕੋਈ ਚੰਦੇ ਬੰਦੇ ਦੀ ਜ਼ਰੂਰਤ ਹੁੰਦੀ ਹੈ। ਪਰ ਨਹੀਂ, ਇਹੋ ਜਿਹੇ ਧੰਦੇ ਨਾਲ ਚੰਦੇ ਬੰਦੇ ਨਹੀਂ ਇਕੱਠੇ ਕਰਨੇ। ਸਿਆਣੇ ਬਣੋ, ਸਿਆਣੇ ਬੰਦੇ ਬਣੋ। ਜੀ। ਮੁਸਲਿਮ ਭਾਈਚਾਰੇ ਦੇ ਖਿਲਾਫ ਭੜਕਾਊ ਬਿਆਨਬਾਜ਼ੀ ਕੀਤੀ ਸੀ ਗਊ ਰਕਸ਼ਾ ਦਲ ਦੇ ਸੂਬਾ ਪ੍ਰਧਾਨ ਨੇ ਤੇ ਗ੍ਰਿਫਤਾਰ ਕਰ ਲਿਆ। ਮਿੰਟੂ ਜੀ, ਕਦੇ ਨੇ ਮਹਿੰਗਾਈ ਤੇ ਵੀ ਕੋਈ ਬਿਆਨ ਦਿੱਤਾ ਹੋਣਾ ਕਿ ਨਹੀਂ ਦਿੱਤਾ ਕਦੇ? ਇਹਨੂੰ ਇੰਨਾ ਪਤਾ ਹੀ ਨਹੀਂ ਹੋਣਾ, ਇੰਨੀ ਅਕਲ ਹੀ ਨਹੀਂ ਹੋਣੀ ਇਹਨੂੰ ਜੀ। ਇਹਦੇ ਕੋਲ ਇਹ ਦਿਮਾਗ ਵਾਲਾ ਪੁਰਜਾ ਹੀ ਨਹੀਂ ਹੋਏਗਾ ਇੰਨਾ, ਜਿਹੜਾ ਕੰਮ ਕਰਦਾ ਹੋਵੇ ਕਿ ਮਹਿੰਗਾਈ ਜਿਹੜੀ ਆ ਉਹ ਕਿੰਨੀ ਹੋ ਗਈ ਆ। ਇਹਨਾਂ ਨੂੰ ਕੀ ਲੱਗੇ, ਇਹਨਾਂ ਨੂੰ ਮਹਿੰਗਾਈ ਨੇ ਕੀ ਮਾਰਨਾ ਜੀ। ਦੇਖੋ 4-5 ਆਡੀਓ ਪਾਉਣੀਆਂ ਨੇ ਜੀ, ਜਿਵੇਂ ਮਤਲਬ ਕਿ ਇਧਰੋਂ ਸਾਡੇ ਚੋਂ ਵੀ ਹੈਗੇ ਨੇ ਕਈ, ਉਹਨਾਂ ਨੂੰ ਵੀ ਆ ਜਾਂਦੇ ਪੈਸੇ ਇਧਰੋਂ ਉਧਰੋਂ ਜੀ। ਇਹਨਾਂ ਨੂੰ ਵੀ ਬਥੇਰੇ ਆ ਜਾਂਦੇ ਨੇ, ਬਥੇਰੇ ਆ ਜਾਂਦੇ। ਇਹਨਾਂ ਨੇ ਜਦੋਂ ਮਤਲਬ ਕਿ ਕਰਨਾ ਕੋਈ ਕਈ ਮਾਰਨੀ, ਇਹਨਾਂ ਨੇ ਜਾ ਕੇ 46-47 ਡਿਗਰੀ ਸੈਲਸੀਅਸ ਦੇ ਵਿੱਚ ਨਰਮਾ ਗੋਡਣਾ। ਸਹੀ ਹੈ। ਜਦੋਂ ਕਰਨਾ ਤਾਂ ਕੁਛ ਨਹੀਂ, ਏਸੀ ਵਾਲੇ ਉੱਥੇ ਬਹਿ ਕੇ ਇੱਕ ਚੈਂਬਰ ਦੇ ਵਿੱਚ ਸੜਿਆ ਜਿਹਾ ਮੋਬਾਈਲ ਲੈ ਕੇ 5 ਲਲਕਾਰੇ ਮਾਰਦੇ ਨੇ, 7 ਗਾਲਾਂ ਕੱਢ ਦੇਣੀਆਂ, ਬਾਅਦ ਦੇ ਵਿੱਚ 9 ਭਾਵੇਂ ਮਾਫੀਆ ਮੰਗ ਲੈਣ ਜੀ। ਤੇ ਇਹਨਾਂ ਨੂੰ ਕੀ ਮਹਿੰਗਾਈ ਨਾਲ, ਇਹਨਾਂ ਵੱਲੋਂ ਤੇ ਸਿਲੰਡਰ ਹੋ ਜਾ ਭਾਵੇਂ 10,000 ਦਾ, 10,000 ਦਾ, ਇਹਨਾਂ ਨੂੰ ਕੀ ਆ। ਖੈਰ ਦੇਖੋ, ਇਹ ਪਹਿਲਾਂ ਵੀ ਮੈਂ ਜੇ ਭੁੱਲਦਾ ਨਹੀਂ ਹੈ, ਵੈਸੇ ਘੱਟ ਹੀ ਭੁੱਲਦਾ ਮੈਂ ਇਹੋ ਜਿਹੇ ਬੰਦਿਆਂ ਨੂੰ। ਇਹ ਉਹੀ ਸ਼ਖਸ ਆ ਜਿਹੜਾ ਅੱਗੇ ਵੀ ਫੜਿਆ ਗਿਆ ਸੀਗਾ ਤੇ 2-3 ਸਾਲ ਤੋਂ ਜੇਲ੍ਹ ਦੇ ਵਿੱਚ ਸੀਗਾ। ਸਤੀਸ਼ ਇਹਦਾ ਨਾਮ ਆ। ਉਦੋਂ ਇੱਕ ਵਾਰੀ ਅੰਬਾਲੇ ਏਰੀਏ ਦੇ ਵਿੱਚ, ਸ਼ਾਇਦ ਇਧਰ ਰਾਜਪੁਰ ਏਰੀਏ ਦੇ ਵਿੱਚ ਹੋਇਆ ਸੀ ਕੋਈ ਕੰਮ, ਮੈਨੂੰ ਐਗਜ਼ੈਕਟ ਯਾਦ ਨਹੀਂ, ਇਸ ਕਰਕੇ ਮੈਂ ਇਹਨੂੰ ਕੋਟ ਨਹੀਂ ਕਰੂੰਗਾ ਉਸ ਕੇਸ ਨੂੰ, ਪਰ ਮੇਰੇ ਜ਼ਿਹਨ ਦੇ ਵਿੱਚ ਥੋੜਾ ਚੱਲ ਰਿਹਾ ਇਸ ਖਬਰ ਨੂੰ ਲੈ ਕੇ। ਖੈਰ ਇਹ ਉਹੀ ਵਿਅਕਤੀ ਆ ਜੇ ਮੈਂ ਨਹੀਂ ਭੁੱਲਦਾ ਤਾਂ। ਇਸ ਬੰਦੇ ਨੇ ਥੋੜੇ ਦਿਨ ਪਹਿਲਾਂ ਇੱਕ ਭੜਕਾਊ ਬਿਆਨਬਾਜ਼ੀ ਕੀਤੀ ਹੈ। ਦਰਅਸਲ ਕੀ ਹੈ ਕਿ ਰਾਜਪੁਰਾ ਦੇ ਵਿੱਚ ਇੱਕ ਮਸਲਾ ਚੱਲ ਰਿਹਾ, ਇੱਕ ਕੌਨਫਲਿਕਟ ਤੇ ਹੈ ਕਿ ਇੱਕ ਗੁਰੂ ਘਰ ਦੀ ਜਗ੍ਹਾ ਅਸੀਂ ਦੱਸਦੇ ਆ ਕਿ ਉਹਨੂੰ ਹੌਲੀ ਮਸਜਿਦ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਦਾਅਵਾ ਕੀਤਾ ਜਾ ਰਿਹਾ ਕਿ ਗੁਰੂ ਸਰਾਏ ਸੀ, ਮਤਲਬ ਕਿ ਸਿੱਖਾਂ ਦੇ ਧਾਰਮਿਕ ਸਥਾਨ ਦੀ ਜਗ੍ਹਾ ਸੀ। ਤਾਂ ਉਹ ਕੇਸ ਜਿਹੜਾ ਪ੍ਰਸ਼ਾਸਨ ਦੇ ਕੋਲ ਆ, ਕਿਉਂਕਿ ਮੁਸਲਮਾਨ ਕਹਿੰਦੇ ਆ ਕਿ ਆਜ਼ਾਦੀ ਤੋਂ ਪਹਿਲਾਂ ਇੱਥੇ ਮਸਜਿਦ ਸੀਗੀ, ਮਸਜਿਦ ਸੀਗੀ। ਖੈਰ ਉਹ ਸਾਰਾ ਕੁਛ ਹੈ ਜਿਹੜਾ ਉਹ ਇਸ ਵੇਲੇ ਜ਼ੇਰੇ ਸੁਣਵਾਈ ਹੋ ਰਹੀ ਹੈ, ਜਿਹਦਾ ਪੱਖ ਮਜ਼ਬੂਤ ਹੋਏਗਾ। ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੇ ਮਸਲੇ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਬਹੁਤੀ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲਏ ਜਾਂਦੇ। ਚੰਗੀ ਗੱਲ ਆ ਕਿ ਜਦੋਂ ਇਸ ਤਰ੍ਹਾਂ ਦਾ ਕੱਟੜਪੁਣਾ ਹੋ ਜਾਏਗਾ ਤਾਂ ਫਿਰ ਲੜਾਈਆਂ ਝਗੜੇ, ਫਿਰ ਸਾਰਾ ਕੁਛ ਫਸਾਦ ਜਿਹੜੇ ਵਧਣਗੇ ਤੇ ਵੱਧ ਜਾਂਦੇ ਵੀ ਹੁੰਦੇ ਆ। ਤਾਂ ਇਹਨੇ ਭੜਕਾਊ ਬਿਆਨਬਾਜ਼ੀ ਕੀਤੀ ਸੀ, ਪਰ ਚੰਗੀ ਗੱਲ ਆ ਕਿ ਇਹਦੇ ਤੇ ਮੁਕੱਦਮਾ ਦਰਜ ਹੋ ਗਿਆ। ਬਹੁਤ ਵਧੀਆ ਗੱਲ ਆ। ਜਿਹੜਾ ਵੀ ਕੋਈ ਇਸ ਤਰ੍ਹਾਂ ਕਰਦਾ ਹੈ, ਜਿਹੜਾ ਵੀ ਹੈ, ਚਾਹੇ ਕਿਸੇ ਵੀ ਮਜ਼ਹਬ ਦੇ ਵਿੱਚੋਂ ਆ, ਲਾਂਬੂ ਲਾਉਣ ਦਾ ਯਤਨ ਕਰਦਾ ਜਾਂ ਕਿਸੇ ਫਿਰਕਾ ਵਿਸ਼ੇਸ਼ ਨੂੰ ਉਹ ਟਾਰਗੇਟ ਕਰਦਾ, ਕਿਸੇ ਦੀਆਂ ਮਾਨਤਾਵਾਂ, ਕਿਸੇ ਦੀਆਂ ਆਸਥਾਵਾਂ ਨੂੰ ਠੇਸ ਪਹੁੰਚਾਉਂਦਾ, ਤਾਂ ਮੇਰੇ ਖਿਆਲ ਦੇ ਨਾਲ ਉਹਦਾ ਹੁਣ ਹੱਲ ਹੋਰ ਕੀ ਆ। ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਜਾ ਕੇ ਦਾ ਸਿਰ ਪਾੜ ਦਿਓ ਜੀ। ਬਿਲਕੁਲ। ਬਲਵਿੰਦਰ ਦੀ ਰਿਹਾਈ ਦੇ ਲਈ ਮਿੰਟੂ ਜੀ 2 ਕਰੋੜ ਰੁਪਏ ਦੀ ਬਲੱਡ ਮਨੀ ਜਿਹੜੀ ਟ੍ਰਾਂਸਫਰ ਕਰ ਦਿੱਤੀ ਹੈ ਜੀ। ਹਾਂਜੀ, ਦੇਖੋ ਇਹ ਮੁਕਤਸਰ ਜ਼ਿਲ੍ਹੇ ਦਾ ਹੈ ਨੌਜਵਾਨ, ਮੱਲਣ ਪਿੰਡ ਦਾ। ਤਾਂ ਇਹਦੀ ਜਿਹੜੀ ਬਲੱਡ ਮਨੀ ਬਣੀ ਸੀਗੀ, ਮਤਲਬ ਕਿ ਬਲੱਡ ਮਨੀ ਵੀ ਕਾਹਦੀ ਹੈ, ਦੇਖੋ ਮੈਂ ਤੇ ਕਹਿੰਦਾ ਕਿ ਬਲੱਡ ਨਿਚੋੜਵੀਂ ਮਨੀ ਆ। ਕੀ ਆ ਉੱਥੇ ਲੜ ਭਿੜ ਪੈਂਦੇ, ਮੈਂ ਇਸ ਗੱਲ ਨੂੰ ਕੋਈ ਚੰਗਾ ਨਹੀਂ ਸਮਝਦਾ, ਮਾਫ ਕਰਨਾ। ਅਸੀਂ ਵਡਿਆਈ ਕਰਨ ਲੱਗ ਪੈਂਦੇ ਆ। ਤੁਸੀਂ ਗਏ ਹੋ ਕਮਾਈ ਕਰਨ, ਉੱਥੇ ਜਾ ਕੇ ਇੱਕ ਦੂਜੇ ਨਾਲ ਦਾ ਸਿਰ ਪਾੜ ਦਿਓ। ਜੇ ਕੋਈ ਮਰ ਗਿਆ ਤੇ ਫੇਰ ਇੱਥੇ ਟੱਬਰ ਵਿਚਾਰਾ ਫਾਹੇ ਚੜ ਜਾਂਦਾ, ਜਿਉਂਦੇ ਜੀ ਫਾਹੇ ਚੜ ਜਾਂਦਾ ਕਿ ਪੈਸੇ ਦਿਓ ਸਾਨੂੰ ਜੀ। ਇਸ ਕਰਕੇ ਜੇ ਕਮਾਈ ਨਹੀਂ ਕਰਨੀ, ਨਹੀਂ ਹੁੰਦੀ, ਤੇ ਆ ਜਾਓ, ਵਾਪਸ ਆ ਜਾਓ। ਉੱਥੇ ਮੈਨੂੰ ਪਤਾ ਹੈ ਜੋ ਹੁੰਦਾ, ਸਭ ਨੂੰ ਪਤਾ ਹੀ। ਅਰਬ ਦੇਸ਼ਾਂ ਦੇ ਵਿੱਚ ਜਾ ਕੇ ਕੁਛ ਨੌਜਵਾਨ ਜਿਸ ਰਾਹ ਪੈ ਜਾਂਦੇ ਨੇ। ਸੋ ਗੱਲ ਇਹ ਆ ਕਿ ਬਈ ਜਿੱਥੇ ਜਾਣਾ ਉੱਥੇ ਕਿਰਤ ਕਰੋ ਆਪਣੀ।
ਕਿਉਂ ਇਹੋ ਜਿਹੇ ਕੰਮ ਕਰਨੇ। ਮੈਂ ਇਸ ਚੀਜ਼ ਨੂੰ ਮੈਂ ਵਡਿਆ ਕੇ ਨਹੀਂ ਪੇਸ਼ ਕਰਨਾ ਚਾਹੁੰਦਾ। ਜੀ ਮੈਂ ਕਹਿੰਦਾ ਸਹੀ ਕਿ ਗਲਤੀ ਹੈ। ਹੈ। ਜੇ ਤੁਸੀਂ ਮਰਡਰ ਕੀਤਾ ਹੈ ਤਾਂ ਇੱਕ ਤਰ੍ਹਾਂ ਨਾਲ ਕਾਤਲ ਹੋ ਤੁਸੀਂ। ਜੀ ਠੀਕ ਆ ਕਿ ਉਹ ਚਲੋ ਕਾਨੂੰਨ ਆ ਉਹਨਾਂ ਦੇ ਕਿ ਬਲੱਡ ਮਨੀ ਦੇ ਕੇ ਤਾਂ ਤੁਸੀਂ ਮਾਫੀ ਲੈ ਸਕਦੇ ਹੋ। ਤੇ ਇੱਥੇ ਫਿਰ ਤਰਲਾ ਮਾਰਿਆ ਜਾਂਦਾ, ਇੱਥੇ ਵੀ ਤਰਲਾ ਮਾਰਿਆ ਗਿਆ। ਕਾਫੀ ਪੈਸਾ ਇਕੱਠਾ ਹੋ ਗਿਆ, ਚਲੋ ਵਕਤ ਰਹਿੰਦਿਆਂ ਇਕੱਠਾ ਹੋਇਆ। ਮੇਰੇ ਖਿਆਲ ਦੇ ਨਾਲ ਇੱਕ ਸਮਾਜ ਸੇਵੀ ਨੇ ਵੀ ਸ਼ਾਇਦ ਪਾਏ ਆ ਪੈਸੇ ਕੁਛ, ਹੋਰ ਪੈਸੇ ਜਿਹੜੇ ਲੋਕਾਂ ਨੇ ਇਕੱਠੇ ਕੀਤੇ ਤਾਂ ਕੁੱਲ ਮਿਲਾ ਕੇ ਉਹ ਜਿਹੜੀ ਹੈਗੀ ਸੀਗੀ ਸਾਰੀ ਮਨੀ ਉਹ ਉੱਥੇ ਪਹੁੰਚ ਗਈ ਆ। ਤਾਂ ਹੁਣ ਇਹ ਵੈਸੇ ਪ੍ਰੋਸੈਸ ਹੁੰਦਾ, ਜੀ ਇਹ ਨਹੀਂ ਹੈ ਕਿ ਬਲੱਡ ਮਨੀ ਇੱਥੋਂ ਗਈ ਟ੍ਰਾਂਸਫਰ ਹੋਈ, ਉਹ ਆਪਾਂ ਹੀ ਇਹ ਆ ਕਿ ਮਨੀਗ੍ਰਾਮ ਰਾਹੀਂ ਭੇਜ ਦਿੱਤੀ ਹੈ ਜੀ, ਆ 6 ਨੰਬਰ ਕੋਡ ਹੈ ਜੀ, 8 ਨੰਬਰ ਕੋਡ ਆ ਤੇ ਚੱਕਿਓ ਮਾੜਾ ਜਿਹਾ ਤੇ ਬੰਦਾ ਕਿ ਭੇਜਿਓ ਇੱਥੇ ਜਹਾਜ਼ੇ ਬਿਠਾ ਦਿਓ। ਜੀ ਏਦਾਂ ਨਹੀਂ ਹੁੰਦਾ। ਅਸਲ ਦੇ ਵਿੱਚ ਕੀ ਹੈ ਕਿ ਵਿਦੇਸ਼ ਮੰਤਰਾਲੇ ਦੇ ਜ਼ਰੀਏ ਇਹ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਹੈ ਨਾ ਸਾਰੀ, ਉਹ ਇੱਕ ਪ੍ਰੋਸੈਸ ਦੇ ਥਰੂ ਹੁੰਦੀ ਹੈ। ਪਰ ਇਸ ਤੋਂ ਇਲਾਵਾ ਫਿਰ ਉੱਥੇ ਅੱਗੇ ਉਸ ਦੇਸ਼ ਦਾ ਵੀ ਕਾਨੂੰਨ ਆ, ਜੀ ਤਾਂ ਉੱਥੇ ਵੀ ਇੱਕ ਪ੍ਰੋਸੀਜਰ ਹੁੰਦਾ ਹੈ। ਤਾਂ ਇਹਦੇ ਚ ਸਮਾਂ ਲੱਗੇਗਾ, ਹੁਣ ਪਤਾ ਨਹੀਂ 5 7 10 20 ਦਿਨ ਮਹੀਨਾ। ਪਰ ਮੈਂ ਇਹ ਅਪੀਲ ਕਰੂੰਗਾ ਕਿ ਜਿਹੜੇ ਵੀ ਚਾਹੇ ਇੱਧਰ ਵੀ ਨੌਜਵਾਨ ਨੇ ਚਾਹੇ ਉਧਰ ਅਰਬ ਦੇਸ਼ਾਂ ਦੇ ਵਿੱਚ ਵੀ ਨੇ, ਕਿ ਬਾਈ ਆਪਣੀ ਸੋਹਣੀ ਕਮਾਈ ਕਰੋ, ਇਹੋ ਜੀਆਂ ਘਟਨਾਵਾਂ ਤੋਂ ਸਬਕ ਲਵੋ, ਸੋਹਣੀ ਕਮਾਈ ਕਰੋ, ਨੇਕ ਕਿਰਤ ਕਰੋ, ਇਹੋ ਜਿਹੇ ਚੱਕਰਾਂ ਚ ਨਾ ਪਵੋ। ਜੀ ਨਾ ਪਵੋ। ਲੜਾਈ ਝਗੜਾ ਜੇ ਕੋਈ ਕਰਨ ਨੂੰ ਵੀ ਆਉਂਦਾ ਤੇ ਹੱਥ ਜੋੜ ਦਿਓ। ਲਿਆਕਤ ਵੀ ਇੱਕ ਬਹੁਤ ਵੱਡੀ ਤਾਕਤ ਹੈ। ਜੀ ਜੀ ਕੀ ਲੈਣਾ, ਕਿਉਂਕਿ ਮੁੜ ਕੇ ਇੱਕ ਵਾਰੀ ਆਪਾਂ ਸਿਰ ਚੜ ਗਏ ਕਿਸੇ ਦੇ ਤੇ ਫਿਰ ਬਹੁਤ ਔਖਾ ਹੋ ਜਾਂਦਾ ਹੈ। ਇਸ ਕਰਕੇ ਸੋਹਣੀ ਕਿਰਤ ਕਰੋ, ਨੇਕ ਕਿਰਤ ਕਰੋ, ਕਮਾਈਆਂ ਕਰੋ, ਬਰਕਤਾਂ ਪਾਏ ਵਾਹਿਗੁਰੂ, ਤੇ ਇੱਥੇ ਤੁਹਾਡੇ ਘਰ ਜਿਹੜੇ ਤਰੱਕੀਆਂ ਕਰਨ। ਅਸੀਂ ਤੇ ਦੁਆ ਕਰਦੇ ਹਾਂ। ਇਹ ਚੀਜ਼ ਕਿਸੇ ਦੇ ਵੀ ਘਰ ਤੇ ਨਹੀਂ ਆਉਣੀ ਚਾਹੀਦੀ। ਮੈਂ ਦੇਖਦਾ ਪਿਆ ਸੀਗਾ ਕਿ ਵਿਚਾਰੇ ਕਿਸ ਤਰ੍ਹਾਂ ਪੋਸਟਾਂ ਪਾ ਰਹੇ ਸਨ, ਕਿਸ ਤਰ੍ਹਾਂ ਫੋਟੋਆਂ ਪਾ ਰਹੇ ਸਨ ਕਿ ਉਹਦਾ ਸਿਰ ਲਾ ਦਿੱਤਾ ਜਾਏਗਾ, ਇਹ ਕਰ ਦਿੱਤਾ ਜਾਏਗਾ। ਜੀ ਸੋ ਸਾਨੂੰ ਵੀ ਸੁਣ ਕੇ ਆਉਂਦਾ ਕਿ ਨਹੀਂ ਯਾਰ, ਕਿਸੇ ਦਾ ਪੁੱਤ ਨਹੀਂ ਮਰਨਾ ਚਾਹੀਦਾ। ਪਰ ਇਹ ਵੀ ਯਾਦ ਰੱਖੋ ਕਿ ਮਰਨ ਵਾਲਾ ਵੀ ਕਿਸੇ ਦਾ ਪੁੱਤ ਹੈ। ਜੀ ਜਾਂਦਿਆਂ ਦੀ ਗੱਲ ਕਰਦੇ ਹਾਂ ਕੇਜਰੀਵਾਲ ਸਰਕਾਰ ਦੀ। ਹਾਈ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਝਟਕਾ ਲੱਗਿਆ, ਕਹਿੰਦੇ ਘਰ ਘਰ ਰਾਸ਼ਨ ਜਿਹੜੀ ਸਕੀਮ ਆ ਉਹਨੂੰ ਰੱਦ ਕਰ ਦਿਓ। ਨਹੀਂ, ਇਹ ਇੱਕ ਕਨਫਿਊਜ਼ਨ ਨਾ ਬਣ ਜਾਵੇ। ਇਹ ਜੀ ਅਸਲ ਦੇ ਵਿੱਚ ਕੇਜਰੀਵਾਲ ਸਰਕਾਰ ਮਤਲਬ ਕਿ ਦਿੱਲੀ ਵਾਲੇ ਆ ਗਏ। ਘਰ ਘਰ ਰਾਸ਼ਨ ਇੱਥੇ ਵੀ ਇਹਨਾਂ ਨੇ ਸੇਮ ਕਿਹਾ ਹੀ ਸੀਗਾ। ਟੈਗਲਾਈਨ ਦਿੱਤੀ ਹੋਈ ਹੈ ਨਾ, ਜੀ ਘਰ ਘਰ ਰਾਸ਼ਨ। ਤਾਂ ਇਹ ਦਿੱਲੀ ਦਾ ਮਸਲਾ ਹੈ, ਤਾਂ ਇਹਨੂੰ ਚੈਲੰਜ ਕੀਤਾ ਗਿਆ ਸੀ। ਪਰ ਵੈਸੇ ਮੇਰੇ ਖਿਆਲ ਦੇ ਨਾਲ ਇਹਦਾ ਅਸਰ ਸਿੱਧਾ ਪੰਜਾਬ ਦੀ ਇਸ ਮੁਹਿੰਮ ਤੇ ਪੈ ਜਾਵੇਗਾ, ਕਿਉਂਕਿ ਮਸਲਾ ਇਹੀ ਸੀਗਾ। ਹਾਈ ਕੋਰਟ ਦੇ ਵਿੱਚ ਮਸਲਾ ਇਹੀ ਗਿਆ ਸੀਗਾ ਕਿ ਬਈ ਇਹ ਯੋਜਨਾ ਕੇਂਦਰ ਦੀ ਹੈ, ਇਹ ਸਕੀਮ ਜਿਹੜੀ ਕੇਂਦਰ ਦੀ ਹੈ। ਤਾਂ ਦਿੱਲੀ ਸਰਕਾਰੀ ਰਾਸ਼ਨ ਡੀਲਰ ਸੰਘ ਜਿਹੜਾ ਸੀਗਾ ਜੀ ਉਹ ਉੱਥੇ ਚਲਾ ਗਿਆ, ਨਾਲ ਉਹਨਾਂ ਦੇ ਦਿੱਲੀ ਰਾਸ਼ਨ ਡੀਲਰ ਯੂਨੀਅਨ ਸੀ, ਇਹਨਾਂ ਨੇ ਪਟੀਸ਼ਨ ਪਾਈ ਸੀ ਬਕਾਇਦਾ। ਤਾਂ ਉਸ ਪਟੀਸ਼ਨ ਨੂੰ ਜਾਇਜ਼ ਮੰਨਿਆ। ਇਹ ਕੇਂਦਰ ਸਰਕਾਰ ਦੀ ਯੋਜਨਾ ਹੈ, ਤੇ ਆਪਾਂ ਨੂੰ ਵੀ ਪਤਾ ਹੈ ਨਾ ਕਿ ਫੂਡ ਸਿਕਿਉਰਿਟੀ ਐਕਟ ਹੈ, ਤਾਂ ਜੀ ਕੇਂਦਰ ਸਰਕਾਰ ਹੀ ਇਹ ਫੂਡ ਦਿੰਦਾ ਹੈ। ਜੀ ਸੋ ਇਸ ਮਸਲੇ ਤੇ ਇਹਨਾਂ ਨੇ ਜਾ ਕੇ ਜਿਹੜੀ ਪਟੀਸ਼ਨ ਪਾਈ ਸੀ ਉਹਨੂੰ ਜਾਇਜ਼ ਮੰਨਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਦੀ ਯੋਜਨਾ ਆਪਣੇ ਪੱਧਰ ਤੇ ਨਹੀਂ ਕਰ ਸਕਦੇ। ਹਾਂ, ਜੇ ਤੁਸੀਂ ਕੋਈ ਇਸ ਤਰ੍ਹਾਂ ਦੀ ਯੋਜਨਾ ਕਰਨੀ ਹੈ ਸਟਾਰਟ, ਤਾਂ ਜੀ ਤੁਸੀਂ ਆਪਣੀ ਅੱਡ ਤੋਂ ਕਰੋ, ਉਹ ਅੱਡ ਤੋਂ ਕਰੋ। ਜੀ 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 ਤਾਂ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇਣ ਦੇ ਲਈ। ਸ਼ੁਕਰੀਆ ਜੀ। ਜੀ ਜੀ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ, ਜਿਨ੍ਹਾਂ ਦੇ ਨਾਲ ਆਪਾਂ ਕੇਜਰੀਵਾਲ ਸਰਕਾਰ ਦੀ ਜਿਹੜੀ ਘਰ ਘਰ ਰਾਸ਼ਨ ਸਕੀਮ ਆ ਉਹਨੂੰ ਰੱਦ ਕੀਤਾ ਹਾਈ ਕੋਰਟ ਨੇ, ਉੱਥੋਂ ਲੈ ਕੇ ਬਲਵਿੰਦਰ ਦੀ ਰਿਹਾਈ, ਮੁਸਲਿਮ ਭਾਈਚਾਰੇ ਦੇ ਖਿਲਾਫ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਗਊ ਰਕਸ਼ਾ ਦਲ ਦਾ ਸੂਬਾ ਪ੍ਰਧਾਨ ਗ੍ਰਿਫਤਾਰ, ਤੇ ਅਕਾਲੀ ਦਲ ਦਾ ਜਿਹੜਾ ਮੈਂਬਰ ਆ ਪਿਸਤੌਲ ਸਮੇਤ ਕਾਬੂ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕੀਤੀ, ਭਗਵੰਤ ਮਾਨ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ, ਸਿੱਧੂ ਨੂੰ ਕੈਦ ਬੋਲ ਗਈ, ਸ਼ਾਇਦ ਜੇਲ੍ਹ ਜਾਣਾ ਪਊਗਾ, ਸ਼ਾਇਦ ਕਿ ਸ਼ਾਇਦ ਪੱਕਾ ਹੀ ਆ ਜੇਕਰ ਕੋਈ ਕਾਨੂੰਨੀ ਹੋਰ ਅਖਤਿਆਰ ਜਿਹੜਾ ਰਾਹ ਨਾ ਬਚਿਆ ਹੋਇਆ ਤਾਂ ਸੰਭਾਵਨਾ ਪੂਰੀ ਹੈ। ਪਰ ਇੱਥੇ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ। ਬ੍ਰੇਕ ਤੋਂ ਪਾਰ ਆਪਾਂ ਕੁਝ ਹੋਰ ਖਬਰਾਂ ਤੇ ਵੀ ਚਰਚਾ ਕਰਦੇ ਚੱਲਾਂਗੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਹੁਣ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਵੱਧਦੇ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਹਾਰਦਿਕ ਪਟੇਲ ਲੰਘੇ ਦਿਨੀ ਕਾਂਗਰਸ ਨੂੰ ਅਲਵਿਦਾ ਕਹਿ ਗਏ ਤੇ ਕਾਂਗਰਸ ਨੂੰ ਹੀ ਅਲਵਿਦਾ ਕਹਿ ਚੁੱਕੇ ਸੁਨੀਲ ਜਾਖੜ ਭਾਜਪਾ ਦੇ ਵਿੱਚ ਜੁਆਇਨ ਕਰ ਗਏ। ਆਪਾਂ ਇਹਨਾਂ ਖਬਰਾਂ ਤੇ ਚਰਚਾ ਕਰਕੇ ਹਟੇ ਹਾਂ। ਹੁਣ ਹਾਰਦਿਕ ਪਟੇਲ ਦੇ ਅਗਲੇ ਬਿਆਨ ਤੇ ਚਰਚਾ ਕਰਦੇ ਹਾਂ। ਹਾਰਦਿਕ ਪਟੇਲ ਨੇ ਕਿਹਾ ਅਹਿਮਦਾਬਾਦ ਦੇ ਵਿੱਚ ਕਿ ਉਹਨਾਂ ਨੇ ਗੁਜਰਾਤ ਦੇ ਵਿੱਚ ਸੱਤਾਧਾਰੀ ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਕਿ ਕਾਂਗਰਸ ਕੋਲੇ ਕੋਈ ਵਿਜ਼ਨ ਨਹੀਂ ਬਚਿਆ ਅਤੇ ਪਾਰਟੀ ਦੇ ਆਗੂ ਗੁਜਰਾਤੀ ਲੋਕਾਂ ਪ੍ਰਤੀ ਪੱਖਪਾਤੀ ਨੇ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸੇ ਸਾਲ ਦੇ ਅੰਤ ਦੇ ਵਿੱਚ ਗੁਜਰਾਤ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਆਮ ਆਦਮੀ ਪਾਰਟੀ ਉੱਥੇ ਕਾਫੀ ਪੈਰ ਪਸਾਰ ਰਹੀ ਹੈ ਔਰ ਕਿਆਸ ਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਕਈ ਵੱਡੇ ਨੇਤਾ ਜਿਹੜੇ ਗਰਾਊਂਡ ਤੇ ਕੰਮ ਕਰਦੇ ਰਹੇ ਨੇ ਜਾਂ ਕਾਂਗਰਸ ਤੋਂ ਖਫਾ ਨੇ ਕਿਸੇ ਗੱਲ ਕਰਕੇ ਤਾਂ ਉਹ ਆਮ ਆਦਮੀ ਪਾਰਟੀ ਦਾ ਰੁਖ ਕਰ ਸਕਦੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਵਿਚਾਰਾਂ ਦੇ ਆਦਾਨ ਪ੍ਰਦਾਨ ਵਾਲਾ ਪਲੇਟਫਾਰਮ ਹੋਣਾ ਚਾਹੀਦਾ ਤੇ ਇਹਨਾਂ ਨੂੰ ਵਿਚਾਰਧਾਰਕ ਵਿਵਾਦ ਵਾਲੀਆਂ ਥਾਵਾਂ ਨਹੀਂ ਬਣ ਦੇਣਾ ਚਾਹੀਦਾ। ਉਹਨਾਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਸਵਰਾਜ ਤੋਂ ਨਵ ਭਾਰਤ ਤੱਕ ਭਾਰਤ ਦੇ ਵਿਚਾਰਾਂ ਤੇ ਪੁਨਰ ਵਿਚਾਰ ਵਿਸ਼ੇ ਤੇ ਉਦਘਾਟਨੀ ਸੈਸ਼ਨ ਮੌਕੇ ਕਿਹਾ ਹੈ ਕਿ ਜੇਕਰ ਕੋਈ ਵਿਸ਼ੇਸ਼ ਵਿਚਾਰਧਾਰਾ ਸੰਘਰਸ਼ ਦਾ ਕਾਰਨ ਹੈ ਤਾਂ ਇਹ ਕੋਈ ਵਿਚਾਰਧਾਰਾ ਨਹੀਂ ਹੈ। ਇਹ ਯਕੀਨੀ ਤੌਰ ਤੇ ਭਾਰਤ ਦੀ ਵਿਚਾਰਧਾਰਾ ਨਹੀਂ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਸਲਾਹ ਦਿੱਤੀ ਅਤੇ ਭਾਰਤ ਦੀ ਰੱਖਿਆ ਨੀਤੀ ਬਾਰੇ ਦੱਸਿਆ। ਉਹਨਾਂ ਨੇ ਜ਼ੋਰ ਦਿੱਤਾ ਕਿ ਭਾਰਤ ਸ਼ਾਂਤੀ ਦਾ ਪੁਜਾਰੀ ਹੈ ਤੇ ਸ਼ਾਂਤੀ ਚਾਹੁੰਦਾ ਤੇ ਦੁਨੀਆ ਦੇ ਹਰ ਦੇਸ਼ ਦੇ ਨਾਲ ਸੁਖਾਵੇਂ ਸੰਬੰਧ ਰੱਖਦਾ ਹੈ। ਅਮਿਤ ਸ਼ਾਹ ਕਹਿੰਦੇ ਆ ਕਿ ਭਾਰਤ ਇੱਕ ਭੂ ਸੱਭਿਆਚਾਰਕ ਦੇਸ਼ ਹੈ। ਜਦੋਂ ਤੱਕ ਲੋਕ ਇਸ ਨੂੰ ਨਹੀਂ ਸਮਝਦੇ ਉਹ ਇਸ ਦੇ ਭਾਰਤ ਦੇ ਵਿਚਾਰ ਨੂੰ ਨਹੀਂ ਸਮਝ ਸਕਦੇ। ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜੇ ਲੋਕ ਜ਼ਿਆਦਾ ਵਿਭਿੰਨਤਾ ਵਾਲੇ ਦੇਸ਼ ਨੂੰ ਨਹੀਂ ਸਮਝ ਸਕਦੇ ਉਹ ਵੀ ਭਾਰਤ ਦੇ ਵਿਚਾਰ ਨੂੰ ਨਹੀਂ ਸਮਝ ਸਕਦੇ। ਭਾਰਤ ਸ਼ਾਂਤੀ ਦਾ ਪੁਜਾਰੀ ਹੈ, ਦੂਜੇ ਦੇਸ਼ਾਂ ਨਾਲ ਸ਼ਾਂਤੀ ਚਾਹੁੰਦਾ, ਪਰ ਭਾਰਤ ਦੇ ਆਪ ਦੇ ਅੰਦਰ ਬੁਲਡੋਜ਼ਰ ਚੱਲ ਰਹੇ ਨੇ। ਭਾਰਤ ਦੇ ਆਪ ਦੇ ਅੰਦਰ ਹੀ ਕਦੇ ਕਿਸੇ ਜਾਨਵਰ ਦਾ ਮਾਸ ਰੱਖਣ ਦੇ ਦੋਸ਼ ਦੇ ਵਿੱਚ ਕਿਸੇ ਨੂੰ ਕੁੱਟਿਆ ਜਾਂਦਾ ਹੈ ਤੇ ਕਿਸੇ ਨੂੰ ਇਹ ਕਿਹਾ ਜਾਂਦਾ ਕਿ ਤੂੰ ਜੈ ਸ਼੍ਰੀ ਰਾਮ ਬੋਲ ਤੇ ਉਹਨੂੰ ਕੁੱਟਿਆ ਜਾਂਦਾ। ਬੰਦਾ ਮਰਦਾ ਮਰੇ, ਬਚਦਾ ਬਚੇ, ਨਾ ਬਚੇ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ। ਤਾਂ ਭਾਰਤ ਜਿਹੋ ਜਿਹੇ ਸਬੰਧ ਦੂਜੇ ਦੇਸ਼ਾਂ ਦੇ ਨਾਲ ਚਾਹੁੰਦਾ ਉਹਨੂੰ ਆਪਦੇ ਅੰਦਰ ਵੀ ਉਹੋ ਜਿਹੇ ਸਬੰਧ ਦੂਜੇ ਲੋਕਾਂ ਨਾਲ, ਇੱਕ ਦੂਜੇ ਦੇ ਫਿਰਕੇ ਦੇ ਲੋਕਾਂ ਨੂੰ ਰੱਖਣ ਦੇਣੇ ਚਾਹੀਦੇ ਹੈ। ਜਿਹੜੀ ਇਹ ਗੱਲ ਕਰਦੇ ਆ ਵਿਚਾਰਧਾਰਾ ਸੰਘਰਸ਼ ਦਾ ਕਾਰਨ ਆ, ਤਾਂ ਇਹਨਾਂ ਦਾ ਜਿਹੜਾ ਇਸ਼ਾਰਾ ਹੈ ਉਹ ਖੱਬੇ ਪੱਖੀਆਂ ਵੱਲ ਹੈ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਸੰਘਰਸ਼ ਕਰਦੇ ਆ ਤਾਂ ਜਿਹੜਾ ਸੰਘਰਸ਼ ਆ ਉਹ ਬੰਦੇ ਦੀ ਜਿਉਂਦੇ ਜਾਗਦੇ ਹੋਣ ਦੀ ਨਿਸ਼ਾਨੀ ਹੈ। ਕਿਸਾਨੀ ਸੰਘਰਸ਼ ਨੇ ਹੀ ਤੁਹਾਨੂੰ ਦੱਸਿਆ ਕਿ ਸੰਘਰਸ਼ ਕਿਵੇਂ ਕਰੀਦਾ ਹੈ ਔਰ ਅਹਿੰਸਕ ਰਹਿ ਕੇ ਸਰਕਾਰ ਨੂੰ ਕਿਵੇਂ ਝੁਕਾਈਦਾ ਹੈ। ਤੁਸੀਂ ਝੁਕ ਕੇ ਹਟੇ ਹੋ, ਹਲੇ ਵੀ ਤੁਹਾਡੇ ਯਾਦ ਨਹੀਂ ਹੈ। ਔਰ ਦੂਜੀ ਗੱਲ ਇਹ ਹੈ ਕਿ ਇਹ ਕੋਈ ਵਿਚਾਰਧਾਰਾ ਨਹੀਂ ਹੈ। ਕੀ ਫਿਰ ਸਾਵਰਕਰ ਨੂੰ ਵੀਰ ਮੰਨ ਲੈਣਾ ਵਿਚਾਰਧਾਰਾ ਹੈ? ਕੀ ਹੈਡਗੇਵਾਰ ਨੂੰ ਜਿਹੜਾ ਉਹਨੂੰ ਵੀਰ ਮੰਨ ਲੈਣਾ ਵਿਚਾਰਧਾਰਾ ਹੈ? ਕੀ ਨੱਥੂਰਾਮ ਗੌਡਸੇ ਨੂੰ ਬਹਾਦਰ ਮੰਨ ਲੈਣਾ ਵਿਚਾਰਧਾਰਾ ਹੈ? ਸੋ ਲੋਕਾਂ ਨੂੰ ਸਮਝਾਓ ਤਾਂ ਸਹੀ ਕਿ ਵਿਚਾਰਧਾਰਾ ਕਿਹੜੀ ਹੈ। ਹਰ ਇੱਕ ਇਨਸਾਨ ਦੀ ਵਿਚਾਰਧਾਰਾ ਆਜ਼ਾਦ ਹੋਣੀ ਚਾਹੀਦੀ ਹੈ। ਵਿਚਾਰਧਾਰਾ ਕਿਸੇ ਮਿੱਥ ਦੇ ਵਿੱਚ ਬੱਝੀ ਨਹੀਂ ਹੋਣੀ ਚਾਹੀਦੀ। ਵਿਚਾਰਧਾਰਾ ਡਰੂ ਨਹੀਂ ਹੋਣੀ ਚਾਹੀਦੀ। ਵਿਚਾਰਧਾਰਾ ਸੱਤਾ ਪੱਖ ਦੀ ਨਹੀਂ ਹੋਣੀ ਚਾਹੀਦੀ ਕਿ ਜਿਹਦੀ ਸੱਤਾ ਉਹਦੀ ਜਾ ਕੇ ਚਾਕਰੀ ਕਰੀ ਚੱਲੋ। ਵਿਚਾਰਧਾਰਾ ਬੰਦੇ ਨੂੰ ਆਜ਼ਾਦ ਕਰਦੀ ਹੈ। ਵਿਚਾਰਧਾਰਾ ਹਰ ਸੋਹਣੀ ਹੁੰਦੀ ਹੈ ਬਜਾਏ ਇਸ ਦੇ ਸ਼ਰਤ ਤੇ ਬਸ਼ਰਤੇ ਕਿ ਉਸ ਵਿਚਾਰਧਾਰਾ ਦਾ ਸਿਧਾਂਤ ਉਹਨੇ ਫੋਲੋ ਕੀਤਾ ਹੋਵੇ। ਖੈਰ, ਅਗਲੀ ਖਬਰ ਦੇ ਵੱਲ ਵਧਦੇ ਹਾਂ ਜੀ। ਸੁਪਰੀਮ ਕੋਰਟ ਨੇ ਹੁਣ ਗਿਆਨਵਾਪੀ ਮਸਜਿਦ ਮਾਮਲੇ ਦੀ ਸੁਣਵਾਈ 20 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਹਿੰਦੂ ਸ਼ਰਧਾਲੂਆਂ ਵੱਲੋਂ ਪੇਸ਼ ਹੋਣ ਵਾਲੇ ਜਿਹੜੇ ਵਕੀਲ ਆ ਉਹ ਬਿਮਾਰ ਹੋ ਚੁੱਕੇ ਨੇ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਦੇ ਹਾਂ। ਗੱਲ ਕਰਕੇ ਹਟੇ ਹਾਂ ਨਵਜੋਤ ਸਿੰਘ ਸਿੱਧੂ ਦੀ ਤੇ ਹੁਣ ਗੱਲ ਕਰ ਲੈਂਦੇ ਹਾਂ ਨਵਜੋਤ ਕੌਰ ਸਿੱਧੂ ਦੀ। ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਤੋਂ, ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਜਿਹੜੇ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੂੰ ਹੁਣ ਜਿਹੜਾ ਗ੍ਰਹਿ ਮੰਤਰੀ ਲਾ ਦੇਣਾ ਚਾਹੀਦਾ ਹੈ। ਉਹਨਾਂ ਨੇ ਟਵੀਟ ਕੀਤਾ ਹੈ ਕੁੰਵਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ, ਜੋ ਇਸ ਵੇਲੇ ਸਿਆਸੀ ਤੇ ਸਮਾਜਿਕ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਟਵੀਟ ਦੇ ਵਿੱਚ ਮੈਡਮ ਸਿੱਧੂ ਨੇ ਸੂਬੇ ਦੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲ ਕੀਤੀ ਹੈ ਤੇ ਕਿਹਾ ਕਿ ਪੰਜਾਬ ਦੇ ਵਿੱਚ ਅਪਰਾਧ ਸਿਖਰਾਂ ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਉਹ ਇਹ ਸਮਝਣ ਦੇ ਵਿੱਚ ਅਸਫਲ ਨੇ ਕਿ ਇੱਕ ਯੋਗ ਤੇ ਸੀਨੀਅਰ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਵਜੋਂ ਕਿਉਂ ਨਹੀਂ ਨਿਯੁਕਤ ਕੀਤਾ ਗਿਆ। ਡਾਕਟਰ ਸਿੱਧੂ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਉਸ ਵੇਲੇ ਤੋਂ ਜਾਣਦੇ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਵਜੋਂ ਤੈਨਾਤ ਸਨ ਤੇ ਉਸ ਵੇਲੇ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਸੀ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਟਵੀਟ ਦੇ ਵਿੱਚ ਟੈਗ ਕੀਤਾ ਤੇ ਕਿਹਾ ਕਿ ਪੰਜਾਬੀਆਂ ਵੱਲੋਂ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਯੁਕਤੀ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ। ਸੜਕ ਹਾਦਸੇ ਨਾਲ ਜੁੜੀ ਇੱਕ ਦਰਦਨਾਕ ਖਬਰ ਹੈ ਜੀ, ਪਟਿਆਲਾ ਦੇ ਵਿੱਚੋਂ ਆ ਰਹੀ ਆ।
ਭੁਨਰਹੇੜੀ ਪਿੰਡ ਦੇ ਵਿੱਚ ਬੀਤੀ ਰਾਤ ਇੱਕ ਕਾਰ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ, ਜਿਸ ਕਰਕੇ ਕਾਰ ਦੇ ਵਿੱਚ ਸਵਾਰ ਦੋ ਸਕੇ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਸ਼ਦੀਪ ਸਿੰਘ ਅਤੇ ਪ੍ਰਤੀਕ ਸਿੰਘ ਵਜੋਂ ਕੀਤੀ ਗਈ ਹੈ, ਜਦਕਿ ਉਹਨਾਂ ਦੇ ਦੋ ਸਾਥੀ ਗੁਰਜੰਟ ਸਿੰਘ ਅਤੇ ਰਕੇਸ਼ ਕੁਮਾਰ ਜ਼ਖਮੀ ਦੱਸੇ ਗਏ ਨੇ। ਇਹ ਹਰਿਆਣਾ ਦੇ ਪਿੰਡ ਨੀਂਦ ਦੇ ਵਸਨੀਕ ਨੇ। ਥਾਣਾ ਸਦਰ ਪਟਿਆਲਾ ਦੇ ਐਸਐਚਓ ਨੇ ਇੰਸਪੈਕਟਰ ਗੁਰਚਰਨ ਸਿੰਘ ਖੰਡੇਬਾਦ, ਉਹਨਾਂ ਨੇ ਦੱਸਿਆ ਕਿ ਲਾਸ਼ਾਂ ਰਜਿੰਦਰਾ ਹਸਪਤਾਲ ਦੇ ਵਿੱਚ ਰਖਵਾ ਦਿੱਤੀਆਂ ਗਈਆਂ ਨੇ ਤੇ ਕਾਰ ਦੱਸਿਆ ਗਿਆ ਕਿ ਬਹੁਤ ਤੇਜ਼ ਰਫ਼ਤਾਰ ਸੀ, ਬੈਲੈਂਸ ਨਹੀਂ ਜਿਹੜਾ ਸੰਭਾਲ ਹੋਇਆ, ਬੈਲੈਂਸ ਵਿਗੜ ਗਿਆ ਸੀ, ਅਨਬੈਲੈਂਸ ਹੋ ਗਈ ਸੀ, ਬੇਕਾਬੂ ਹੋ ਗਈ ਸੀ ਤੇ ਇਹ 2 ਜਾਣੇ ਹੋਰ ਜ਼ਖਮੀ ਵੀ ਦੱਸੇ ਗਏ ਇਸ ਹਾਦਸੇ ਦੇ ਵਿੱਚ ਤੇ ਪਟਿਆਲਾ ਤੋਂ ਹਰਿਆਣਾ ਦੇ ਵਿੱਚ ਸਥਿਤ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਾਤ ਨੂੰ 1:00 ਵਜੇ ਉਹਨਾਂ ਦੀ ਜਿਹੜੀ ਕਾਰ ਆ ਉਹ ਹਾਦਸਾ ਗ੍ਰਸਤ ਹੋ ਗਈ। ਰਈਆ ਦਾ ਰੁਖ ਕਰਾਂਗੇ। ਪਿੰਡ ਜੋਧੇ ਦੇ ਵਿੱਚ ਇੱਕ ਧਾਰਮਿਕ ਡੇਰੇ ਵੱਲੋਂ ਰਾਤੋਂ ਰਾਤ ਗੇਟ ਲਾ ਕੇ ਕਿਸਾਨਾਂ ਦੀ ਜ਼ਮੀਨ ਨੂੰ ਜਾਂਦਾ ਹੋਇਆ ਰਾਹ ਬੰਦ ਕਰਨ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਨੇ ਉਕਤ ਡੇਰੇ ਦੇ ਵਿਰੁੱਧ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਗੇਟ ਪੁੱਟ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਡੇਰੇ ਨੇ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ। ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਬਕਾਲਾ ਦੇ ਪ੍ਰਧਾਨ ਨੇ ਚਰਨ ਸਿੰਘ ਕਲੇਰ, ਉਹ ਦੱਸਦੇ ਆ ਕਿ ਪਿੰਡ ਜੋਧੇ ਦੇ ਵਿੱਚ ਦਰਜਨ ਤੋਂ ਵੱਧ ਕਿਸਾਨਾਂ ਦੀਆਂ ਜ਼ਮੀਨਾਂ ਡੇਰੇ ਨਾਲ ਲੱਗਦੀਆਂ ਨੇ। ਇਸ ਜ਼ਮੀਨ ਨੂੰ ਜਾਂਦੇ ਰਾਹ ਤੇ ਬੀਤੀ ਰਾਤ ਡੇਰਾ ਪ੍ਰਬੰਧਕਾਂ ਨੇ ਗੇਟ ਲਾ ਕੇ ਬੰਦ ਕਰ ਦਿੱਤਾ ਤੇ ਜਦੋਂ ਫਿਰ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਕੋਈ ਆਨਾਕਾਨੀ ਕੀਤੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਵਿਰੁੱਧ ਹੁਣ ਧਰਨਾ ਲਾ ਦਿੱਤਾ ਹੈ। ਪਿੰਡ ਜੋਧੇ ਤੋਂ ਦਰਿਆ ਮੰਡ ਨੂੰ 76 ਫੁੱਟ ਚੌੜਾ ਰਾਹ ਜਾਂਦਾ ਹੈ, ਜਿਸ ਤੇ ਉਕਤ ਡੇਰੇ ਨੇ ਕਬਜ਼ਾ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਚੜ੍ਹਦੇ ਪਾਸੇ ਵੱਲ ਰਾਹ ਤੇ ਵੀ ਡੇਰੇ ਦਾ ਕਬਜ਼ਾ ਹੈ। ਪਿੰਡ ਬਲਸਰਾਂ ਦੀ 286 ਏਕੜ ਜ਼ਮੀਨ ਦਾ ਫੈਸਲਾ ਹਾਈਕੋਰਟ ਨੇ ਪੰਚਾਇਤ ਦੇ ਹੱਕ ਦੇ ਵਿੱਚ ਸੁਣਾਇਆ ਹੈ, ਪਰ ਉਸ ਜ਼ਮੀਨ ਤੇ ਵੀ ਹਾਲੇ ਤੱਕ ਡੇਰੇ ਦਾ ਕਬਜ਼ਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਉਕਤ ਕਬਜ਼ਾ ਜਿਹੜਾ ਪੰਚਾਇਤ ਹਵਾਲੇ ਕਰਕੇ ਬੰਦ ਦਰਵਾਜ਼ੇ ਖੁਲਵਾਏ ਜਾਣ। ਇਸ ਮੌਕੇ ਡੇਰਾ ਰਾਧਾ ਸੁਆਮੀ ਬਿਆਸ ਤੇ ਪ੍ਰਸ਼ਾਸਨ ਦੇ ਵਿਰੁੱਧ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਹੁਣ ਤੁਸੀਂ ਸਮਝ ਹੀ ਸਕਦੇ ਹੋ ਕਿ ਡੇਰਾ ਕਿਹੜੇ ਨੇ ਇਹ ਜ਼ਮੀਨ ਜਿਹੜੀ ਹੈ ਨੱਪੀ ਹੋਣੀ ਹੈ। ਸੋ ਪੰਜਾਬ ਸਰਕਾਰ ਦੇ ਮੰਤਰੀ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ, ਜਿਹੜੇ ਕਿ ਕਈ ਜਗ੍ਹਾਵਾਂ ਤੋਂ ਥਾਵਾਂ ਤੋਂ ਕਬਜ਼ੇ ਛੁਡਵਾ ਰਹੇ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਇਹੋ ਜਿਹੀਆਂ ਜਿਹੜੀਆਂ ਖਬਰਾਂ ਵੱਲ, ਇਹੋ ਜਿਹੀਆਂ ਜ਼ਮੀਨਾਂ ਵੱਲ ਵੀ ਰੁਖ ਕੀਤਾ ਜਾਵੇ। ਇੱਕ ਗਾਇਕਾ ਦੀ ਕੋਠੀ ਆ, ਉਹਦੇ ਵਾਲੇ ਦੱਸਦੇ ਆ ਕਿ ਦਿਵਾਲੇ ਹੋਈ ਪਈ ਹੈ ਸਰਕਾਰ, ਪਰ ਹੋਰ ਵੀ ਜਿੱਥੇ ਵੱਡੇ ਵੱਡਿਆਂ ਤੋਂ ਕਬਜ਼ੇ ਛੁਡਵਾਏ ਗਏ ਆ, ਤਾਂ ਜਿਹੜੀਆਂ ਅ, ਅ, ਧਾਰਮਿਕ ਲਿਬਾਸ ਦੇ ਹੇਠ ਲੁਕੀਆਂ ਸੰਸਥਾਵਾਂ ਨੇ, ਉਹਨਾਂ ਤੋਂ ਵੀ ਪਖੰਡਵਾਦ ਨਾਲ ਜੁੜੇ ਲੋਕ ਨੇ, ਉਹਨਾਂ ਤੋਂ ਵੀ ਜਿਹੜੇ ਆ ਨਜਾਇਜ਼ ਕਬਜ਼ੇ ਛਡਾਏ ਹੋਣ। ਪਿਛਲੇ ਦਿਨੀ ਹੀ ਪੰਜਾਬੀ ਰੇਡੀਓ USA ਤੇ ਖਬਰ ਕਰਕੇ ਹਟਿਆ ਕਿ ਇੱਕ ਡੇਰੇਦਾਰ ਨੇ ਬਕਾਇਦਾ ਟਰਾਂਸਫਾਰਮਰ ਤੋਂ ਲਾਈਨ ਪਾ ਕੇ ਉੱਥੇ 27-28 ਏਸੀ ਚਲਾਏ ਹੋਏ ਸੀਗੇ। ਸੋ ਇਹ ਜਿਹੜਾ ਪਖੰਡਵਾਦ ਆ, ਇਹਨੇ ਜਿੱਥੇ ਧਾਰਮਿਕ ਤੌਰ ਤੇ ਪੰਜਾਬ ਦਾ ਨੁਕਸਾਨ ਕੀਤਾ ਹੀ ਕੀਤਾ ਹੈ, ਪਰ ਹੁਣ ਇਹ ਫਾਈਨੈਂਸ਼ੀਅਲੀ ਵੀ ਤੇ ਸੋਸ਼ਲੀ ਵੀ ਜਿਹੜਾ ਹੈ ਉਹ ਨੁਕਸਾਨ ਕਰਨ ਲੱਗ ਪਿਆ। ਸਰਕਾਰੀ ਖਜ਼ਾਨੇ 286 ਏਕੜ ਜ਼ਮੀਨ ਆ ਬਲਸਰਾ ਪਿੰਡ ਦੀ, ਉਹ ਲੋਕਾਂ ਨੇ ਕਿਹਾ ਕਿ ਛੁਡਵਾ ਕੇ ਤੇ ਪੰਚਾਇਤ ਦੇ ਜਿਹੜਾ ਕਬਜ਼ੇ ਹੇਠ ਉਹਨੂੰ ਕੀਤਾ ਜਾਵੇ, ਤਾਂ ਜੋ ਪੰਚਾਇਤ ਉਹਨੂੰ ਠੇਕੇ ਦੇ ਕੇ ਆਪਦੀ ਜਿਹੜੀ ਬਣਦੀ ਸਰਦੀ ਕਮਾਈ ਆ ਉਹ ਕਰ ਸਕੇ। ਖੈਰ, ਇਹ ਚੰਗੀ ਗੱਲ ਇਹ ਆ ਵੀ ਇਹਨਾਂ ਚੀਜ਼ਾਂ ਦੀ ਹੁਣ ਚਰਚਾ ਹੋਣ ਲੱਗੀ। ਇਸ ਤੋਂ ਪਹਿਲਾਂ ਤਾਂ ਜਿਹੜੀ ਚਰਚਾ ਹੀ ਨਹੀਂ ਹੋਈ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਕਿ ਕਿੰਨੀ ਜ਼ਮੀਨ ਨੱਪੀ ਹੈ। ਮੁਹਾਲੀ ਦੇ ਵਿੱਚ ਕਰੋੜਾਂ ਦੀ ਜ਼ਮੀਨ ਜਿਹੜੀ ਆ ਉਹ ਕੌਡੀਆਂ ਦੇ ਭਾਅ ਦਿੱਤੀ ਗਈ, ਜਿਹਦੀ ਵਾਰੀ ਆ ਗਈ ਉਹੀ ਲੈ ਜਾਂਦਾ ਸੀ। ਸੋ ਹੁਣ ਪਰ ਇਹਨਾਂ ਚੀਜ਼ਾਂ ਤੇ ਚਰਚਾ ਹੋਈ ਹੈ, ਕਈ ਕਲਾਕਾਰਾਂ ਦੇ ਨਾਂ ਵੀ ਬੋਲਦੇ ਆ। ਨਸ਼ਰ ਕਰਾਂਗੇ, ਸਮੇਂ-ਸਮੇਂ ਤੇ ਕੀਤੇ ਵੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਸ਼ਰ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਹੁਣ ਚੱਲ ਰਿਹਾ ਸੀ ਪ੍ਰੋਗਰਾਮ ਖਬਰ ਤੇ ਨਜ਼ਰ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਪ੍ਰੋਗਰਾਮ ਅਪਡੇਟ ਅਮਰੀਕਾ, ਜਿਹਦੇ ਵਿੱਚ ਰਾਜਕਰਮਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹ ਤੁਹਾਨੂੰ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ, ਅਹਿਮ ਖਬਰਾਂ ਬਾਰੇ ਦੇਣਗੇ ਜਾਣਕਾਰੀਆਂ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।